ਭਾਈ ਅਮਰਤਪਾਲ ਸਿੰਘ ਜਿਹੜੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਲਈ ਉਵੇਂ ਹੀ ਹਰਮਨ ਪਿਆਰੇ ਨੇ ਜਿਵੇਂ ਦੀਪ ਸਿੱਧੂ ਨੂੰ ਕੌਮ ਨੇ ਪਿਆਰ ਕੀਤਾ ਸੀ। ਤੇ ਜਿਵੇਂ ਦੀਪ ਸਿੱਧੂ ਦੇ ਜਿਉਂਦੇ ਜੀ ਬਹੁਤ ਸਾਰੀਆਂ ਆਹ ਪੱਖੀ ਨਾ ਪੱਖੀ ਗੱਲਾਂ ਚੱਲਦੀਆਂ ਰਹੀਆਂ, ਉਵੇਂ ਦਾ ਮਾਹੌਲ ਭਾਈ ਅਮਰਤਪਾਲ ਸਿੰਘ ਦੇ ਬਾਰੇ ਵੀ ਹੈ। ਅਜਨਾਲਾ ਸ਼ਹਿਰ ਦੇ ਵਿੱਚ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਵਾਲੇ ਧੜੇ ਦਾ ਹੈੱਡਕੁਆਟਰ ਵਾ। ਉੱਥੋਂ ਉਸ ਨੌਜਵਾਨ ਨੂੰ ਲਿਆ ਕੇ ਬਾਹਰ ਉਹਦੇ ਨਾਲ ਮਾਰਕੁੱਟ ਕੀਤੀ ਗਈ। ਇੱਕ ਮੁਕੱਦਮਾ ਜਿਹੜਾ ਹੈਗਾ ਦਰਜ ਹੋਇਆ, ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਸਮੇਤ ਉਹਦੇ ਜਥੇ ਦੇ ਜਾਂ ਉਹਦੇ ਸਮਰਥਕ ਜਿਹੜੇ ਆ, ਜਿੰਨੇ ਵੀ ਮੋਢੀ ਸੱਜਣ ਆ ਉਹਦੇ, ਉਹ ਸਾਰਿਆਂ ਦੇ ਵਿੱਚ ਉਸ ਪਰਚੇ 'ਚ ਨਾਂ ਪਾ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਵੀ ਸਾਡਾ ਉਹ ਸਿੰਘ ਜਥੇ ਦਾ ਨਹੀਂ ਹੈਗਾ, ਉੱਦਾਂ ਇੱਥੇ ਆਇਆ ਸੀ ਤੇ ਇਸ ਪਰ ਸਾਡੀ ਬਦਨਾਮੀ। ਸਿੱਖ ਨੌਜਵਾਨਾਂ ਦਾ ਇਹ ਗਰੁੱਪ ਜਿਹੜਾ ਭਾਈ ਅਮਰਤਪਾਲ ਸਿੰਘ ਨਾਲ ਰਲ ਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਂ ਹੋਰ ਬੁਰਾਈਆਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰ ਰਿਹਾ, ਤੇ ਬਹੁਤ ਸਾਰੀਆਂ ਗੱਲਾਂ ਕਰਕੇ ਬਹੁਤ ਸਾਰੀਆਂ ਧਿਰਾਂ ਧੜੇ ਵਿਅਕਤੀ ਇਹਨਾਂ ਤੋਂ ਪਰੇਸ਼ਾਨ ਵੀ ਨੇ। ਇਹ ਇੱਕ ਗੇਮ, ਇੱਕ ਸਾਜ਼ਿਸ਼, ਇੱਕ ਵਿਉਂਤਬੰਦੀ ਆ, ਜਿਹਦੇ ਵਿੱਚ ਇੱਕ ਬੇਕਾਰ ਜਿਹਾ ਪਰਚਾ ਦਰਜ ਕਰਕੇ ਇਸ ਸਾਰੀ ਸਰਗਰਮੀ ਨੂੰ ਰੋਕਣ ਦਾ ਯਤਨ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਵਿੱਚ ਅਜਨਾਲਾ ਥਾਣੇ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ, ਸਿੱਖ ਨੌਜਵਾਨ ਪਹੁੰਚੇ ਨੇ। ਮਸਲਾ ਇਹ ਹੋਇਆ ਵੀ ਭਾਈ ਅਮਰਤਪਾਲ ਸਿੰਘ ਜਿਹੜੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਲਈ ਉਵੇਂ ਹੀ ਹਰਮਨ ਪਿਆਰੇ ਨੇ ਜਿਵੇਂ ਦੀਪ ਸਿੱਧੂ ਨੂੰ ਕੌਮ ਨੇ ਪਿਆਰ ਕੀਤਾ ਸੀ। ਤੇ ਜਿਵੇਂ ਦੀਪ ਸਿੱਧੂ ਦੇ ਜਿਉਂਦੇ ਜੀ ਬਹੁਤ ਸਾਰੀਆਂ ਹਾਂ ਪੱਖੀ ਨਾ ਪੱਖੀ ਗੱਲਾਂ ਚੱਲਦੀਆਂ ਰਹੀਆਂ, ਉਵੇਂ ਦਾ ਮਾਹੌਲ ਭਾਈ ਅਮਰਤਪਾਲ ਸਿੰਘ ਦੇ ਬਾਰੇ ਵੀ ਹੈ। ਤੇ ਇੱਥੇ ਹੁਣ ਮਸਲਾ ਇਹ ਬਣਿਆ ਵੀ ਇੱਕ ਨੌਜਵਾਨ ਆ, ਵਰਿੰਦਰ ਸਿੰਘ ਉਹਦਾ ਨਾਂ ਆ, ਚਮਕੌਰ ਸਾਹਿਬ ਦੇ ਇਲਾਕੇ 'ਚ ਸਲੇਮਪੁਰ ਪਿੰਡ ਤੋਂ ਆ। ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਨਾਵਾਚਕ, ਜ਼ਿਆਦਾ ਜਿਹੜੀਆਂ ਬਰਦਾਸ਼ਤ ਨਹੀਂ ਹੋ ਸਕਦੀਆਂ ਹੁੰਦੀਆਂ, ਉੱਦਾਂ ਦੀਆਂ ਗੱਲਾਂ ਬਾਤਾਂ ਟਿੱਪਣੀਆਂ ਕੀਤੀਆਂ। ਉਸ ਤੋਂ ਬਾਅਦ ਵਿੱਚ ਉਹ ਘਟਨਾਕ੍ਰਮ ਹੋਰ ਇੱਕ ਨਵਾਂ ਰੂਪ ਲੈ ਗਿਆ ਵੀ ਜਦੋਂ ਜਿਹੜਾ ਅਜਨਾਲਾ ਸ਼ਹਿਰ ਦੇ ਵਿੱਚ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਵਾਲੇ ਧੜੇ ਦਾ ਹੈੱਡਕੁਆਟਰ ਵਾ, ਉੱਥੋਂ ਉਸ ਨੌਜਵਾਨ ਨੂੰ ਲਿਆ ਕੇ ਬਾਹਰ ਉਹਦੇ ਨਾਲ ਮਾਰਕੁੱਟ ਕੀਤੀ ਗਈ। ਉਪਰੰਤ ਇੱਕ ਮੁਕੱਦਮਾ ਜਿਹੜਾ ਹੈਗਾ ਦਰਜ ਹੋਇਆ, ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਸਮੇਤ ਉਹਦੇ ਜਥੇ ਦੇ ਜਾਂ ਉਹਦੇ ਸਮਰਥਕ ਜਿਹੜੇ ਆ, ਜਿੰਨੇ ਵੀ ਮੋਢੀ ਸੱਜਣ ਆ ਉਹਦੇ, ਉਹ ਸਾਰਿਆਂ ਦੇ ਵਿੱਚ ਉਸ ਪਰਚੇ 'ਚ ਨਾਂ ਪਾ। ਉਸ ਤੋਂ ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਵੀ ਇਹ ਸਾਰਿਆਂ ਨੇ ਆਪਾਂ ਦੇਖ ਰਹੇ ਹਾਂ ਕਿ ਤਕਰਾਰਬਾਜ਼ੀ ਹੋ ਰਹੀ ਆ, ਕੋਈ ਕਿਸੇ ਨੂੰ ਠੀਕ ਕਹਿ ਰਿਹਾ, ਕੋਈ ਕਿਸੇ ਨੂੰ ਗਲਤ ਕਹਿ ਰਿਹਾ। ਇਸ ਤੋਂ ਅੱਗੇ ਜਿਹੜੀ ਗੱਲ ਇਹ ਹੋਈ ਕਿ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਵੀ ਸਾਡਾ ਉਹ ਸਿੰਘ ਜਥੇ ਦਾ ਨਹੀਂ ਹੈਗਾ, ਉੱਦਾਂ ਇੱਥੇ ਆਇਆ ਸੀ ਤੇ ਇਸ ਪਰ ਸਾਡੀ ਬਦਨਾਮੀ ਹੋਈ। ਦੂਜੇ ਪਾਸੇ ਜਿਹੜਾ ਪਰਚਾ ਦਰਜ ਹੋਇਆ, ਉਹਦੇ ਸੰਬੰਧ ਵਿੱਚ ਛਾਪੇਮਾਰੀ ਹੋ ਗਈ ਸ਼ੁਰੂ, ਤੇ ਗੁਰਦਾਸਪੁਰ ਇਲਾਕੇ ਦੇ ਵਿੱਚੋਂ ਕੋਈ ਤੂਫਾਨ ਸਿੰਘ, ਉਹਦਾ ਛੋਟਾ ਨਾਂ ਲੈਂਦੇ ਆ ਨੌਜਵਾਨ ਦਾ, ਜਿਹੜਾ ਕਿ ਭਾਈ ਅਮਰਤਪਾਲ ਸਿੰਘ ਵਾਲੇ ਜਥੇ ਦਾ ਸਿੰਘ, ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਅਜਨਾਲਾ। ਇਸ ਤੋਂ ਅੱਗੇ ਇਹ ਗੱਲ ਹੋ ਗਈ ਵੀ ਹੋਰਨਾਂ ਉੱਤੇ ਵੀ ਛਾਪੇਮਾਰੀ ਦੀ ਸੰਭਾਵਨਾ ਬਣ ਗਈ, ਤੇ ਇਹ ਗੱਲ ਇੰਨੀ ਜ਼ਿਆਦਾ ਤਿੱਖੀ ਹੋ ਗਈ ਕਿ ਲੋਕਾਂ ਨੂੰ ਜਾਂ ਭਾਈ ਅਮਰਤਪਾਲ ਸਿੰਘ ਸਮੇਤ ਸਭ ਨੂੰ ਲੱਗਿਆ ਕਿ ਹੁਣ ਪੁਲਿਸ ਜਿਹੜੀ ਆ, ਉਹ ਜੱਲੂਪੁਰ ਖੇੜਾ ਜਿਹੜਾ ਪਿੰਡ ਵਾ, ਜਿਹੜਾ ਕਿ ਕਰਨਾਟਕਾ ਦੇ ਵਿੱਚੋਂ ਜਿਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ, ਫਿਰ ਇੱਥੇ ਅੰਮ੍ਰਿਤਸਰ ਜੇਲ੍ਹ ਚੋਂ ਹੁਣ ਉਹ ਪੈਰੋਲ ਤੇ ਆਏ ਹੋਏ ਨੇ ਇਹਨਾਂ ਦਿਨਾਂ 'ਚ, ਭਾਈ ਗੁਰਦੀਪ ਸਿੰਘ ਖਹਿੜਾ, ਉਮਰ ਕੈਦੀ ਸਾਡੇ, ਜਿਨ੍ਹਾਂ ਦੇ ਬਾਰੇ ਜਿਹੜਾ ਆਪਣੇ ਚੰਡੀਗੜ੍ਹ ਮੋਹਾਲੀ ਸਰਹੱਦ ਦੇ ਉੱਤੇ, ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੈ ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ, ਉਹਨਾਂ ਦਾ ਮਸਲਾ ਵੀ ਆ। ਉਹਨਾਂ ਦਾ ਪਿੰਡ ਵੀ ਇਹੀ ਆ, ਰਈਏ ਦੇ ਕੋਲ ਇਹ ਪਿੰਡ ਆ,
ਬਿਆਸ ਤੋਂ ਜਿਹੜਾ ਰਈਆ ਕਸਬਾ ਆਉਂਦਾ, ਰਈਏ ਦੇ ਨਾਲ ਜਿਹੜੇ ਪਿੰਡ ਆ ਜੱਲੂਪੁਰ ਖੈੜਾ, ਇਹੀ ਭਾਈ ਅਮਰਤਪਾਲ ਸਿੰਘ ਦਾ ਪਿੰਡ। ਤੋਂ ਭਾਈ ਅਮਰਤਪਾਲ ਸਿੰਘ ਦੁਬਈ ਤੋਂ ਆਉਣ ਤੋਂ ਬਾਅਦ ਜਿਹੜੀਆਂ ਸਿੱਖ ਸਰਗਰਮੀਆਂ ਕਰ ਰਹੇ ਨੇ, ਉਹਦੇ ਵਿੱਚ ਉਹ ਜੱਲੂਪੁਰ ਖੇੜਾ ਹੀ ਉਹਨਾਂ ਨੇ ਆਪਦਾ ਰੱਖਿਆ ਹੈ ਸੈਂਟਰ, ਜਿੱਥੋਂ ਸਾਰੀਆਂ ਗੱਲਾਂ ਬਾਤਾਂ ਸਰਗਰਮੀਆਂ ਕਰਦੇ। ਤਾਂ ਹੁਣ ਇਹ ਪਿੰਡ ਦੇ ਵਿੱਚ ਜਦੋਂ ਭਾਈ ਰਹਿੰਦੇ ਆ ਭਾਈ ਅਮਰਤਪਾਲ ਸਿੰਘ, ਤਾਂ ਇਹ ਚਰਚਾ ਛਿੜ ਪਈ ਵੀ ਇੱਥੇ ਹੁਣ ਪੁਲਿਸ ਪਾਰਟੀ ਰੇਡ ਕਰੂਗੀ, ਇਹਨਾਂ ਨੂੰ ਫੜ ਲੂ। ਤਾਂ ਉੱਥੇ ਉਹਨਾਂ ਨੇ ਸੱਦਾ ਦਿੱਤਾ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ, ਪਰ ਸ਼ਾਮ ਤੱਕ ਕੋਈ ਕਾਰਵਾਈ ਉਹੋ ਜਿਹੀ ਹੋਈ ਨਹੀਂ। ਲੱਗਦਾ ਜ਼ਰੂਰ ਰਿਹਾ, ਪਰ ਅਗਲੇ ਦਿਨ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਗਰ ਦੇ ਵਿੱਚ ਦੀਪ ਸਿੱਧੂ ਦੀ ਯਾਦ ਵਿੱਚ ਉੱਥੇ ਉਹਨਾਂ ਨੇ ਸਮਾਗਮ ਰੱਖਿਆ ਹੋਇਆ ਸੀ। ਫਿਰ ਆਖਰ ਨੂੰ ਸ਼ਾਮ ਨੂੰ ਉੱਥੇ ਨੂੰ ਚਾਲੇ ਪਾਉਣ ਦਾ ਐਲਾਨ ਕਰਤਾ, ਤੇ ਅਗਲੇ ਦਿਨ ਉੱਥੇ ਵੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ, ਤੇ ਉੱਥੇ ਵੀ ਇਹ ਚਰਚਾ ਚੱਲਦੀ ਰਹੀ ਵੀ ਇਹ ਜਿਹੜਾ ਪਰਚਾ ਇਹ ਝੂਠਾ ਵਾ, ਗਲਤ ਦਰਜ ਹੋਇਆ। ਹੁਣ ਇਸ ਮਸਲੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਪੱਖ ਆ, ਉਹਨਾਂ ਨੇ ਤਾਂ ਪਰਚਾ ਦਰਜ ਕਰਤਾ ਤੇ ਗ੍ਰਿਫਤਾਰੀਆਂ ਕਰ ਰਹੇ ਨੇ, ਜਾਂ ਵਿੱਚ ਵਿਚਾਲੇ ਗੱਲ ਇਹ ਵੀ ਕਨਸੂਆਂ ਮਿਲਦੀਆਂ ਨੇ ਵੀ ਪਰਚਾ ਰੱਦ ਕਰਨਾ ਚਾਹੁੰਦੀ ਹੈ ਸਰਕਾਰ। ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਵੀ ਪਿੱਛੇ ਜੇ ਲੱਖੇ ਸਿਧਾਣੇ ਉੱਤੇ ਵੀ ਇਦਾਂ ਦਾ ਇੱਕ ਪਰਚਾ ਜਿਹੜਾ ਸੀਗਾ ਉਹ ਤਰਨਤਾਰਨ ਦੀ ਪੁਲਿਸ ਨੇ ਦਰਜ ਕੀਤਾ ਸੀ, ਫਿਰ ਉਹ ਰੱਦ ਕਰਨਾ ਪਿਆ ਸੀ। ਤੋਂ ਪੰਜਾਬ ਦੀ ਪੁਲਿਸ ਦਾ ਇਹ ਤਾਂ ਇਤਿਹਾਸ ਰਿਹਾ ਹੀ ਆ ਨਾ ਸਾਡਾ, ਸਾਡੇ ਹੁਣ ਦੇ ਸਮਿਆਂ ਦੇ ਵਿੱਚ ਵੀ ਕਾਫੀ ਕੁਛ ਇਹੋ ਜਿਹਾ ਵਾਪਰ ਰਿਹਾ ਵੀ ਸੱਚੇ ਝੂਠੇ ਪਰਚੇ ਕਿਸੇ ਉੱਤੇ ਦਰਜ ਕਰ ਵੀ ਲੈਂਦੇ ਆ, ਫਿਰ ਰੱਦ ਵੀ ਕਰ ਲੈਂਦੇ ਆ। ਤੋਂ ਜਿਹੜਾ ਬੰਦਾ ਇਨਵੋਲਵ ਹੁੰਦਾ, ਜਿਹਦੇ ਨਾਲ ਘਟਨਾਕ੍ਰਮ ਵਾਪਰ ਰਿਹਾ ਹੁੰਦਾ, ਜ਼ਿਆਦਾ ਸਭ ਤੋਂ ਵੱਧ ਸਪਸ਼ਟ ਉਹਨੂੰ ਹੁੰਦਾ ਵੀ ਕੀ ਸੱਚ ਆ ਤੇ ਕੀ ਝੂਠ ਆ। ਜਿਵੇਂ ਜਦੋਂ ਮੈਂ ਜੇਲ੍ਹ ਚੋਂ ਨਿਕਲਿਆ 2010 ਵਿੱਚ, ਤਾਂ ਬੜੇ ਵਾਰ ਲੋਕਾਂ ਨੇ ਇਹ ਸੋਚ ਕੇ ਕਿ ਸ਼ਾਇਦ ਸੱਚੀ ਸਰਬਜੀਤ ਸਿੰਘ ਘੁਮਾਣ ਨੇ ਸ਼ਿੰਗਾਰ ਸਿਨੇਮੇ 'ਚ ਬੰਬ ਧਮਾਕੇ ਕੀਤਾ ਵਾ ਜਾਂ ਇਸ ਤਰ੍ਹਾਂ ਹੋਇਆ, ਜਦੋਂ ਕਿ ਉਹ ਮੇਰੇ ਉੱਤੇ ਝੂਠਾ ਮਤਲਬ ਮੁਕੱਦਮਾ ਸੀ, ਮੇਰੇ ਸਮੇਤ ਬਾਕੀ ਸਾਰਿਆਂ ਉੱਤੇ ਉਹ ਪਰਚਾ ਬਿਲਕੁਲ ਝੂਠਾ ਪਾਇਆ ਗਿਆ ਸੀ। ਅਸੀਂ ਸ਼ਿੰਗਾਰ ਸਿਨੇਮਾ ਬੰਬ ਕਾਂਡ 'ਚ ਫਸਾਏ ਗਏ ਸੀਗੇ, ਨਾ ਕਿ ਅਸੀਂ ਉਹ ਕੰਮ ਕੀਤਾ ਸੀ। ਪਰ ਉਹਦਾ ਚਰਚਾ ਹੀ ਇਸ ਹਿਸਾਬ ਨਾਲ ਹੋਇਆ ਕਿ ਲੋਕਾਂ ਨੂੰ ਲੱਗਦਾ ਸੀ ਵੀ ਖਨੀ ਇਹਨਾਂ ਨੇ ਬੰਬ ਚਲਾਇਆ। ਹੁਣ ਉਹ ਝੂਠਾ ਪਰਚਾ ਸੀਗਾ, ਪਰ ਸਾਡੇ ਲਈ ਉਹ ਸਦਾ ਲਈ ਬਦਨਾਮੀ ਦਾ ਕਾਰਨ ਬਣਿਆ ਰਿਹਾ। ਇਵੇਂ ਹੀ 1978 ਤੋਂ ਹਜ਼ਾਰਾਂ ਹੀ ਝੂਠੇ ਮੁਕੱਦਮੇ, ਝੂਠੇ ਮੁਕਾਬਲੇ ਬਣਦੇ ਰਹੇ ਇੱਥੇ। ਤੋਂ ਹੁਣ ਇਹ ਜਿਹੜਾ ਹੁਣ ਜਿਸ ਮੁਕੱਦਮੇ ਕਰਕੇ ਇੰਨਾ ਪੰਜਾਬ ਦੇ ਵਿੱਚ ਤਲਖੀ ਵਧੀ ਹੋਈ ਆ, ਚਰਚਾ ਚੱਲ ਰਹੀ ਆ, ਉਹਦੇ ਵਿੱਚ ਕੀ ਸੱਚ ਵਾ, ਇਹ ਤਾਂ ਭਾਈ ਅਮਰਤਪਾਲ ਸਿੰਘ ਜਾਂ ਵਰਿੰਦਰ ਸਿੰਘ ਜਾਂ ਜਿਹੜੇ ਇਸ ਗੱਲ ਨਾਲ ਸੰਬੰਧਿਤ ਬੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ। ਪਰ ਇਹ ਗੱਲ ਜ਼ਰੂਰ ਹੋ ਰਹੀ ਆ ਕਿ ਸਿੱਖ ਨੌਜਵਾਨਾਂ ਦਾ ਇਹ ਗਰੁੱਪ ਜਿਹੜਾ ਭਾਈ ਅਮਰਤਪਾਲ ਸਿੰਘ ਨਾਲ ਰਲ ਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਂ ਹੋਰ ਬੁਰਾਈਆਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰ ਰਿਹਾ, ਤੇ ਬਹੁਤ ਸਾਰੀਆਂ ਗੱਲਾਂ ਕਰਕੇ ਬਹੁਤ ਸਾਰੀਆਂ ਧਿਰਾਂ ਧੜੇ ਵਿਅਕਤੀ ਇਹਨਾਂ ਤੋਂ ਪਰੇਸ਼ਾਨ ਵੀ ਨੇ, ਤੰਗ ਨੇ ਵੀ ਇਹ ਇੱਕ ਗੇਮ, ਇੱਕ ਸਾਜ਼ਿਸ਼, ਇੱਕ ਵਿਉਂਤਬੰਦੀ ਆ ਜਿਹਦੇ ਵਿੱਚ ਇੱਕ ਬੇਕਾਰ ਜਿਹਾ ਪਰਚਾ ਦਰਜ ਕਰਕੇ ਇਸ ਸਾਰੀ ਸਰਗਰਮੀ ਨੂੰ ਰੋਕਣ ਦਾ ਯਤਨ ਆ। ਇਹ ਵੀ ਲੋਕਾਂ ਦੀ ਖਿਆਲ ਹੈਗੀ ਆ, ਲੋਕਾਂ ਦੇ ਵਿੱਚ ਚਰਚਾ ਹੈਗੀ। ਦੂਜੇ ਪਾਸੇ ਇਹ ਵੀ ਗੱਲ ਝੂਠੀ ਨਹੀਂ ਹੈਗੀ, ਵਰਿੰਦਰ ਸਿੰਘ ਨੂੰ ਵਾਕਿਆ ਹੀ ਕੁੱਟਮਾਰ ਹੋਈ ਹੈ, ਪਰ ਉਸ ਤੋਂ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜੋ ਕੁਝ ਅੱਜ ਵਾਪਰਿਆ ਇਹਦੀ ਗੱਲ ਕਰਕੇ ਆਪਾਂ ਉਹਦੇ ਤੋਂ ਥੋੜਾ ਜਿਹਾ ਅੱਗੇ ਜਾਵਾਂਗੇ। ਉਹ ਇਹ ਹੈ ਵੀ ਅੱਜ ਫਿਰ ਬਹੁਤ ਵੱਡੀ ਗਿਣਤੀ ਵਿੱਚ ਥਾਂ ਥਾਂ ਤੇ ਭਾਵੇਂ ਲੋਕਾਂ ਨੂੰ ਰੋਕਿਆ ਵੀ ਗਿਆ। ਬਿਆਸ ਵਾਲਾ ਜਿਹੜਾ ਪੁਲ ਵਾ ਉੱਥੇ ਵੀ ਬਹੁਤ ਵੱਡੇ ਪੱਧਰ ਤੇ ਨਾਕੇਬੰਦੀ ਸੀ। ਉਸ ਤੋਂ ਅੱਗੇ ਇੱਕ ਜਿਹੜਾ ਟੋਲ ਪਲਾਜ਼ਾ ਆਉਂਦਾ ਉੱਥੇ ਤਾਂ ਮਨੁੱਖੀ ਦੀਵਾਰ ਬਣਾ ਕੇ ਪੁਲਿਸ ਪਾਰਟੀ ਖੜੀ ਸੀ ਵੀ ਮੈਂ ਕਿਸੇ ਨੂੰ ਜਾਣ ਹੀ ਨਹੀਂ ਦੇਣਾ। ਅਫਸਰ ਬਹੁਤ ਉੱਥੇ ਸਖਤ ਲਹਿਜੇ ਵਿੱਚ ਨੌਜਵਾਨਾਂ ਨਾਲ ਜਿਹੜੀਆਂ ਸੰਗਤਾਂ ਉੱਥੇ ਨੂੰ ਜਾ ਰਹੀਆਂ ਸੀਗੀਆਂ, ਕਿਉਂਕਿ ਜਿਹੜਾ ਕੌਮੀ ਇਨਸਾਫ ਮੋਰਚਾ ਉੱਥੋਂ ਵੀ ਵੱਡੀ ਗਿਣਤੀ ਵਿੱਚ ਰਾਤ ਦੀਆਂ ਸੰਗਤਾਂ ਤੁਰੀਆਂ ਹੋਈਆਂ ਨੇ ਇਸ ਮਸਲੇ ਵੱਲ, ਅਜਨਾਲੇ ਥਾਣੇ ਵੱਲ ਨੂੰ। ਉੱਥੇ ਵੀ ਤੇ ਇਧਰ ਹਰੀਕੇ ਪੱਤਣ ਵਾਲੇ ਪਾਸਿਓਂ ਜਿਹੜੀਆਂ ਮਾਲਵੇ ਚੋਂ ਬੱਸਾਂ ਜਾਂ ਸੰਗਤਾਂ ਆ ਰਹੀਆਂ ਸੀ ਉਹਨਾਂ ਨੂੰ ਵੀ ਰੋਕਿਆ ਗਿਆ ਤੇ ਗ੍ਰਿਫਤਾਰੀਆਂ ਵੀ ਹੋਈਆਂ। ਜਿਹੜੇ ਆ ਰਹੇ ਸੀ ਉਹਨਾਂ ਨੂੰ ਉਹ ਸ਼ਾਇਦ ਸ਼ਾਮ ਨੂੰ ਛੱਡ ਦੇਣਗੇ, ਉਹਨੇ ਟਾਈਮ ਲਈ ਫੜ ਲੈਂਦੇ ਹੁੰਦੇ ਆ। ਕਹਿਣ ਤੋਂ ਭਾਵੇਂ ਵੀ ਇਹ ਤਾਂ ਗੱਲ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਜਿਹੜੇ ਲੋਕ ਆ ਰਹੇ ਸੀ ਬਹੁਤ ਵੱਡੀ ਗਿਣਤੀ ਵਿੱਚ ਸੀ ਤੇ ਉਹਨਾਂ ਸੰਗਤਾਂ ਨੂੰ ਰੋਕਿਆ ਗਿਆ। ਉਸ ਤੋਂ ਬਾਅਦ ਚ ਇਹ ਸਵੇਰ ਦੀਆਂ ਖਬਰਾਂ ਸੀ, ਪਰ ਦੁਪਹਿਰੋਂ ਬਾਅਦ ਇਹ ਚਰਚਾ ਇੱਕ ਬਿਲਕੁਲ ਬਦਲਵੇਂ ਰੂਪ ਚ ਹੋਈ। ਸਵੇਰ ਦੇ ਟਾਈਮ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਲੱਗਿਆ ਵੀ ਹੋਵੇ ਵੀ ਸ਼ਾਇਦ
ਅਜਨਾਲੇ ਨਾ ਜਾਣ ਦਿੱਤਾ ਜਾਵੇ। ਪਰ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਵਿੱਚ ਲੈ ਕੇ ਸੰਗਤਾਂ ਦਾ ਕਾਫਲਾ ਅੱਗੇ ਤੁਰਿਆ ਤੇ ਫਿਰ ਇਹ ਸਾਰਿਆਂ ਨੂੰ ਅਜਨਾਲੇ ਜਾਣ ਦਿੱਤਾ ਗਿਆ। ਤੇ ਅਜਨਾਲੇ ਦੇ ਛੋਟਾ ਜਿਹਾ ਉਹ ਸ਼ਹਿਰ ਆ ਤੇ ਥਾਣਾ, ਉੱਥੇ ਜਿੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭੀੜ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਜਿਹੜੀਆਂ YouTube ਚੈਨਲ ਆ ਉਹਨਾਂ ਤੇ ਸਾਰਿਆਂ ਤੇ ਦਿਖ ਰਹੀ ਆ, ਜਿਸ ਤਰੀਕੇ ਨਾਲ ਉੱਥੇ ਜਾਹੋ ਜਲਾਲ ਹੈਗਾ ਤੇ ਪੁਲਿਸ ਨਾਲ ਹੁਣ ਅੰਦਰ ਥਾਣੇ ਦੇ ਵਿੱਚ ਇਹ ਸਾਰੇ ਚਲੇ ਗਏ ਆ। ਬਾਹਰ ਰੋਕਿਆ ਵੀ ਗਿਆ, ਕਾਫੀ ਕੁਝ ਵਾਪਰਿਆ ਚੰਗਾ ਮਾੜਾ, ਜਿਹਦੀਆਂ ਖਬਰਾਂ ਹਜੇ ਡਿਟੇਲ ਦੇ ਵਿੱਚ ਆਉਣਗੀਆਂ। ਪਰ ਇਹ ਹੁਣ ਇਸ ਵੇਲੇ ਇਹ ਹੈਗਾ ਕਿ ਸੰਗਤਾਂ ਸਾਰੀਆਂ ਉੱਥੇ ਜਿਹੜਾ ਥਾਣਾ ਹੈ ਅਜਨਾਲੇ ਦਾ ਉਹਦੇ ਵਿਹੜੇ 'ਚ ਨੇ ਤੇ ਥਾਣੇ ਦੇ ਵਿੱਚ ਹੀ ਭਾਈ ਅਮਰਤਪਾਲ ਸਿੰਘ ਨੇ ਲੋਕਾਂ ਨੂੰ, ਸੰਗਤਾਂ ਨੂੰ ਸੰਬੋਧਨ ਕੀਤਾ ਕਿ ਸਾਨੂੰ ਇਹਨਾਂ ਨੇ ਯਕੀਨ ਦਿਵਾਇਆ ਤੇ ਆਪਾਂ ਸ਼ਾਂਤੀ ਰੱਖੋ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ। ਜਿਹੜੀ ਸਰਕਾਰੀ ਬੋਲੀ ਹੁੰਦੀ ਆ ਉਹਦੇ ਹਿਸਾਬ ਨਾਲ ਜਾਂ ਕਿਹਾ ਜਾਵੇ ਤਾਂ ਵੀ ਮਾਹੌਲ ਜਿਹੜਾ ਹੈਗਾ ਵੀ ਉਹ ਕੰਟਰੋਲ ਹੇਠ ਆ, ਸਥਿਤੀ ਕਾਬੂ ਹੇਠ ਹੈ, ਇਸ ਤਰ੍ਹਾਂ ਕਹਿ ਕੇ ਉਹ ਉੱਥੇ ਖਬਰਾਂ ਚੈਨਲਾਂ ਤੇ ਆ ਰਹੀਆਂ ਨੇ। ਸੁਭਾਵਕ ਆ ਵੀ ਪੰਜਾਬ ਦੇ ਵਿੱਚ, ਕਿਉਂਕਿ ਇਹੋ ਜਿਹਾ ਕੁਛ ਜਦੋਂ ਵੀ ਹੁੰਦਾ ਤਾਂ ਲੋਕ ਕਈ ਪੱਖ ਤੋਂ ਚਰਚਾ ਕਰਦੇ ਆ ਵੀ ਕਿਤੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ। ਜਿਵੇਂ ਪਿੱਛੇ ਜੇ ਪਟਿਆਲੇ ਦੇ ਵਿੱਚ ਉੱਥੇ ਗੋਲੀ ਵੀ ਚੱਲ ਗਈ, ਬੰਦੇ ਵੀ ਜਿਹੜਾ ਫੱਟੜ ਹੋਏ ਤੇ ਕਈ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਇਵੇਂ ਮਤਲਬ ਕਿਤੇ ਗੋਲੀ ਚੱਲ ਗਈ, ਕਿਤੇ ਸਿੰਘ ਦੀ ਕਿਸੇ ਦੀ ਸ਼ਹਾਦਤ ਹੋ ਗਈ। ਇਹ ਸਾਰਾ ਕੁਛ ਸੀ, ਇੱਥੋਂ ਤੱਕ ਕਿ ਜਦੋਂ ਇਹ ਜਿਹੜੀਆਂ ਖਬਰਾਂ ਫੋਟੋਆਂ ਦੇਖ ਰਹੇ ਸੀ, ਸੰਗਤਾਂ ਦੇ ਬਹੁਤ ਵੱਡੇ ਹੜ੍ਹ ਦੇ ਵਿਚਾਲੇ ਜਿਹੜੀ ਪਾਲਕੀ ਦੀ ਫੋਟੋ ਸੀ ਨਾ, ਉਹੋ ਜਿਹਾ ਦ੍ਰਿਸ਼ ਪੇਸ਼ ਹੋ ਰਿਹਾ ਸੀ ਜਿਹੋ ਜਿਹਾ ਦ੍ਰਿਸ਼ ਕੋਟਕਪੂਰੇ ਦੇ ਵਿੱਚ ਜਦੋਂ ਬੇਅਦਬੀ ਵਾਲੇ ਸਰੂਪਾਂ ਦਾ ਮਸਲਾ ਜਦੋਂ ਹੋਇਆ ਤੇ ਉੱਥੇ ਮੋਰਚਾ ਲੱਗਿਆ ਸੀ ਤੇ ਉਹ ਪਾਲਕੀ ਸਾਹਿਬ ਸੀ ਇੱਕ, ਜਿਹਦੇ ਚ ਸਰੂਪ ਜਿਹੜੇ ਅੰਗ ਆਪਾਂ ਨੂੰ ਮਿਲੇ ਸੀ ਸੰਗਤਾਂ ਨੂੰ ਉਹ ਰੱਖੇ ਹੋਏ ਸੀ, ਆਲੇ ਦੁਆਲੇ ਸੰਗਤਾਂ ਸੀ, ਉਵੇਂ ਦਾ ਦ੍ਰਿਸ਼ ਵੀ ਬਣਿਆ। ਖੈਰ ਹੁਣ ਉਹ ਪਰਚਾ ਰੱਦ ਹੁੰਦਾ ਜਾਂ ਅੱਗੇ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਪਤਾ ਲੱਗੇਗਾ ਤੇ ਕੱਲ ਤੱਕ ਉਹ ਸਾਰੀ ਕਹਾਣੀ ਸਪਸ਼ਟ ਹੋ ਪਾਏਗੀ। ਪਰ ਅਸੀਂ ਇਸ ਗੱਲ ਦੇ ਉੱਤੇ ਕਿਉਂ ਅੱਜ ਚਰਚਾ ਛੇੜੀ ਆ, ਮੈਂ ਉਹ ਕਹਿਣੀ ਚਾਹੁੰਦਾ ਕਿ ਸਾਡੀ ਕੌਮ ਨੂੰ ਇਹ ਗੱਲ ਰਿਅਲਾਈਜ਼ ਕਰਨ ਦੀ ਲੋੜ ਆ ਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਸਾਨੂੰ ਇਹ ਗੱਲ ਆਪਣੇ ਉੱਤੇ ਇੱਕ ਸਵੈ ਜਾਬਤਾ ਬਣਾਉਣ ਦੀ ਲੋੜ। ਸਾਡੇ ਬਹੁਤ ਸਾਰੇ ਇਹੋ ਜਿਹੇ ਰੌਲੇ ਰੱਪੇ ਮਸਲੇ ਕੌਮ ਦੇ ਅੰਦਰੂਨੀ, ਚਾਹੇ ਉਹ ਕਿਸੇ ਵੀ ਧਿਰ ਧੜੇ ਜਾਂ ਵਿਅਕਤੀ ਨਾਲ ਸੰਬੰਧਿਤ ਹੋਣ, ਜਦੋਂ ਗਰਮਾ ਗਰਮੀ ਤਲਖੀ ਹੁੰਦੀ ਹੈ ਉਦੋਂ ਗਾਲੀ ਗਲੋਚ ਜਾਂ ਨੀਵੇਂ ਪੱਧਰ ਦੀ ਬੋਲੀ ਜਿਹੜੀ ਆ ਉਹ ਵਰਤਣ ਦਾ ਮਾਹੌਲ ਜਿਹੜਾ ਹੈਗਾ ਜਦੋਂ ਬਣਦਾ, ਉਦੋਂ ਬਹੁਤ ਸ਼ਰਮਨਾਕ ਸਥਿਤੀ ਪੈਦਾ ਹੁੰਦੀ। ਗੱਲ ਇਹ ਆ ਵੀ ਤਹਿਜ਼ੀਬ ਆ ਜਿਹੜੀ ਉਹ ਸਾਡੇ ਕਿਰਦਾਰ ਨੂੰ, ਸਾਡੇ ਸਾਰੇ ਕਾਸੇ ਨੂੰ ਦੁਨੀਆ ਸਾਹਮਣੇ ਪੇਸ਼ ਕਰਦੀ। ਜਦੋਂ ਅਸੀਂ ਸ਼ਾਂਤ ਹੁੰਨੇ ਆ, ਜਦੋਂ ਅਸੀਂ ਸਹਿਜ ਅਵਸਥਾ ਵਿੱਚ ਹੁੰਨੇ ਆ, ਉਦੋਂ ਤਾਂ ਆਪਾਂ ਵਧੀਆ ਤੋਂ ਵਧੀਆ ਬਣ ਕੇ ਪੇਸ਼ ਹੁੰਨੇ ਆ। ਅਸੀਂ ਚੰਗਾ ਤੋਂ ਚੰਗਾ ਪੱਖ ਆਪਦਾ ਵੀ ਸਾਡਾ ਦੁਨੀਆ ਦੇ ਵਿੱਚ ਚੰਗਾ ਪ੍ਰਭਾਵ ਪਵੇ। ਪਰ ਜਦੋਂ ਆਪਾਂ ਰੋਹ ਵਿੱਚ ਆਉਂਦੇ ਆ, ਗੁੱਸੇ 'ਚ ਆਉਂਦੇ ਆ, ਉਦੋਂ ਅਸੀਂ ਅਸਲ ਵਿੱਚ ਪਰਖ ਦੀ ਘੜੀ ਵਿੱਚੋਂ ਲੰਘ ਰਹੇ ਹੁੰਨੇ ਆ ਤੇ ਸਾਨੂੰ ਉਸ ਮੌਕੇ ਆਪਦੀ ਤਹਿਜ਼ੀਬ ਦੇ, ਆਪਦੇ ਆਪ ਉੱਤੇ ਪਹਿਰਾ ਦੇਣਾ ਹੁੰਦਾ, ਸਾਨੂੰ ਆਪਦਾ ਕਿਰਦਾਰ ਪੇਸ਼ ਕਰਨ ਦਾ ਮੌਕਾ ਮਿਲਦਾ। ਹੁਣ 18ਵੀਂ ਸਦੀ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਨੇ ਜਦੋਂ ਜੰਗਾਂ ਲੜੀਆਂ ਤਾਂ ਸਾਡੇ ਜਿਹੜੇ ਦੁਸ਼ਮਣ ਸੀ, ਹਰੇਕ ਦੁਸ਼ਮਣ ਨੇ ਸਾਡੀਆਂ ਸਿਫਤਾਂ ਕੀਤੀਆਂ। ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਨਾ ਵੀ ਕਾਜੀ ਨੂਰ ਮੁਹੰਮਦ ਜਿਹੜਾ ਗੰਜਾਬੇ ਦਾ ਪੀਰ ਸੀਗਾ, ਤੇ ਉਹ ਜਦੋਂ ਅਹਿਮਦ ਸ਼ਾਹ ਅਬਦਾਲੀ ਉਹਨੂੰ ਨਾਲ ਲੈ ਕੇ ਆਇਆ ਵੀ ਮੈਂ ਪੰਜਾਬ ਚੱਲਿਆ, ਕਿਉਂਕਿ ਜਦੋਂ ਮੈਂ ਪਾਣੀਪਤ ਦੇ ਮੈਦਾਨ ਦੇ ਵਿੱਚ ਜਦੋਂ ਮੈਂ ਮਰਾਠਿਆਂ ਨੂੰ ਹਰਾਇਆ, ਇਹ ਸਿੱਖਾਂ ਨੇ ਬੜਾ ਤੰਗ ਕੀਤਾ ਮੈਨੂੰ, ਤੇ ਤੂੰ ਮੇਰੇ ਨਾਲ ਚੱਲ, ਐਤਕੀ ਮੈਂ ਸਿੱਖ ਸ਼ਕਤੀ ਹੈ ਜਿਹੜੀ ਉਹਦਾ ਸਮੂਲ ਨਾਸ਼ ਕਰਕੇ ਆਉਣਾ। ਅਹਿਮਦ ਸ਼ਾਹ ਅਬਦਾਲੀ ਨੇ ਵੱਡੇ ਘੱਲੂਘਾਰੇ ਜਾਂ ਹੋਰ ਸਾਰਾ ਕੁਝ ਜੋ ਕੀਤਾ ਉਹ ਸਾਰਾ ਆਪਣਾ ਇਤਿਹਾਸ ਆ, ਪਰ ਜਿਹੜਾ ਉਹਦਾ ਕਾਜੀ ਨੂਰ ਮੁਹੰਮਦ ਗੰਜਾਬੇ ਵਾਲੇ ਨੇ ਲਿਖਿਆ ਵੀ ਇਹ ਸਿੱਖ ਵਾ ਜਿਹੜੇ, ਉਹਨੇ ਆਪਾਂ ਲਈ ਮਾੜਾ ਸ਼ਬਦ ਵਰਤਿਆ ਵੀ ਸਾਗ ਨੇ, ਕੁੱਤੇ ਨੇ, ਜਿਵੇਂ ਦੁਸ਼ਮਣ ਲਈ ਨਫ਼ਰਤ ਚੋਂ ਉਹਨੇ ਸ਼ਬਦ ਵਰਤਣਾ ਸੀ ਵਰਤਿਆ। ਪਰ ਉਹਨੇ ਇੱਕ ਪੂਰਾ 16ਵਾਂ ਅਧਿਆਏ ਜਿਹੜਾ ਉਹਦੇ ਜੰਗਨਾਮੇ ਦਾ ਹੈ, ਉਹਦੇ ਵਿੱਚ ਜਿਸ ਤਰੀਕੇ ਦੀ ਉਹਨੇ ਸਾਰੀ ਸਾਡੇ ਸਿੱਖ, ਸਾਡੇ ਬਜ਼ੁਰਗਾਂ ਦੀ, ਸਾਡੀ ਕੌਮ ਦੀ ਤਸਵੀਰ ਪੇਸ਼ ਕੀਤੀ ਹੈ, ਜਿਹੜਾ ਸਾਡਾ ਕਿਰਦਾਰ ਪੇਸ਼ ਕੀਤਾ ਉਹ ਸਿਖਰ ਦਾ। ਉਹਨੇ ਜਿਹੜੀਆਂ ਗੱਲਾਂ ਲਿਖੀਆਂ ਨੇ ਵੀ ਇਹ ਔਰਤ ਜਾਤੀ ਦਾ ਬਹੁਤ ਸਤਿਕਾਰ ਕਰਦੇ ਆ, ਇਹ ਚੋਰੀ ਯਾਰੀ 'ਚ ਯਕੀਨ ਨਹੀਂ ਰੱਖਦੇ,
ਇਹ ਆਹ ਨਹੀਂ ਕਰਦੇ, ਉਹ ਨਹੀਂ ਕਰਦੇ। ਜੋ ਗੁਣ ਸਾਡੇ ਬਜ਼ੁਰਗਾਂ ਦੇ ਪੇਸ਼ ਕੀਤੇ ਆ, ਉਹਨਾਂ ਨੂੰ ਪੜ੍ਹ ਕੇ ਆਪਦੇ ਮਨ ਨੂੰ ਖੁਸ਼ੀ ਮਹਿਸੂਸ ਹੋਣੀ, ਉਹ ਤਾਂ ਇੱਕ ਹੋਰ ਗੱਲ ਆ। ਪਰ ਜਿਹੜਾ ਇਹ ਆ ਵੀ ਇਹ ਗੱਲਾਂ ਲਿਖਣ ਵਾਲਾ ਸਾਡੀ ਕੌਮ ਦੇ ਵਿਰੋਧੀ ਸੀ, ਸਾਡੇ ਦੁਸ਼ਮਣ ਸੀ। ਜਦੋਂ ਦੁਸ਼ਮਣ ਤਾਰੀਫ ਕਰੇ ਉਦੋਂ ਗੱਲ ਹੀ ਕੁਝ ਹੋਰ ਹੁੰਦੀ। ਆ ਜਦੋਂ ਖਾੜਕੂ ਲਹਿਰ ਦੇ ਵਿੱਚ ਬਹੁਤ ਜਿਹੜੇ ਵੱਡੇ ਦੁਰਦਾਂਤ ਖਤਰਨਾਕ ਦੁਸ਼ਮਣ ਸਾਡੇ ਵਿਰੋਧੀ ਸੀਗੇ, ਉਹਨਾਂ ਨੇ ਵੀ ਬਹੁਤ ਸਾਰੇ ਥਾਵਾਂ ਦਿੱਤੇ, ਸਾਡੇ ਬੰਦਿਆਂ ਨੇ ਮਜਬੂਰ ਕਰ ਦਿੱਤਾ ਆਪਦੇ ਕਿਰਦਾਰ ਨਾਲ ਕਿ ਉਹਨਾਂ ਨੇ ਸਾਡੀ ਸਿਫਤ ਕੀਤੀ। ਜਦੋਂ ਵੇਦ ਮਰਵਾਹਾ ਜਿਹੜਾ ਦਿੱਲੀ ਦਾ ਇੱਕ ਬਹੁਤ ਵੱਡਾ ਅਫਸਰ ਸੀ, ਜਿਹੜਾ ਉਹਨੇ ਭਾਈ ਹਰਜਿੰਦਰ ਸਿੰਘ ਜਿੰਦੇ ਦੀਆਂ ਸਿਫਤਾਂ ਕੀਤੀਆਂ ਨੇ, ਜਦੋਂ ਪੜ੍ਹਦੇ ਆ ਤਾਂ ਮੱਲੋ ਮੱਲੀ ਮਨ ਭਰ ਆਉਂਦਾ ਵੀ ਕਿੱਡੇ ਵੱਡੇ ਕਿਰਦਾਰ ਵਾਲੇ ਸੀਗੇ ਸਾਡੇ ਬੰਦੇ। ਤੇ ਇਵੇਂ ਹੀ ਜਦੋਂ ਪੁਲਿਸ ਵਾਲਿਆਂ ਨੇ ਇਹ ਕੰਮ ਫੜ ਲਿਆ ਵੀ ਜੇ ਕੋਈ ਜੁਝਾਰੂ ਸਿੰਘ ਵਾ, ਉਹਨੂੰ ਪੇਸ਼ ਕਰਵਾਉਣ ਦੇ ਲਈ, ਦਬਾਅ ਬਣਾਉਣ ਦੇ ਲਈ ਉਹਦੇ ਭੈਣ ਭਰਾ ਰਿਸ਼ਤੇਦਾਰ ਚੱਕ ਲੈਣੇ। ਫਿਰ ਇਸ ਗੱਲ ਦੇ ਉੱਤੋਂ ਬਾਅਦ ਵਿੱਚ ਜੁਝਾਰੂਆਂ ਨੇ ਵੀ ਸੋਚਿਆ ਵੀ ਆਪਾਂ ਵੀ ਕੋਈ ਕਾਰਵਾਈ ਕਰੀਏ। ਉਹ ਇਹ ਉਹਨਾਂ ਨੇ ਮਤਾ ਪਕਾਇਆ ਵੀ ਜਦੋਂ ਕੋਈ ਵੱਡਾ ਖਾੜਕੂ ਕਾਬੂ ਆ ਜਾਣਾ ਪੁਲਿਸ ਦੇ, ਤਾਂ ਛੇਤੀ ਤੋਂ ਛੇਤੀ ਕਿਸੇ ਵੱਡੇ ਅਫਸਰ ਦੀ ਜਾਂ ਕਿਸੇ ਵੱਡੇ ਲੀਡਰ ਦੀ ਰਿਸ਼ਤੇਦਾਰੀ ਚੋਂ ਕਿਸੇ ਨਾ ਕਿਸੇ ਨੂੰ ਖਾੜਕੂਆਂ ਨੇ ਕਾਬੂ ਕਰਕੇ ਇਹ ਮੰਗ ਰੱਖਣੀ ਵੀ ਭਾਈ ਸਾਡੇ ਬੰਦੇ ਛੱਡੋ, ਤੇ ਨਹੀਂ ਫਿਰ ਜਿਹੜਾ ਹੈਗਾ ਔਖਾ ਕਰਾਂਗੇ। ਪਰ ਕਮਾਲ ਦੀ ਗੱਲ ਆ ਜਿਹੜੀ, ਉਹ ਇਹ ਆ ਵੀ ਜਿਹੜੇ ਪੁਲਿਸ ਵਾਲੇ ਜਦੋਂ ਚੱਕਦੇ ਸੀ ਖਾੜਕੂਆਂ ਦੇ ਰਿਸ਼ਤੇਦਾਰ, ਉਹ ਬਹੁਤ ਤੰਗ ਕਰਦੇ ਸੀ, ਬੜਾ ਜਲੀਲ ਕਰਦੇ ਸੀ, ਬੜਾ ਮਾਰਦੇ ਕੁੱਟਦੇ ਸੀਗੇ ਵੀ ਤੁਸੀਂ ਦੱਸੋ ਉਹ ਕਿੱਥੇ ਹੋ ਸਕਦੇ ਆ ਜਿਹੜੇ ਤੁਹਾਡੇ ਘਰ ਦੇ ਖਾੜਕੂ ਆ ਮੁੰਡੇ। ਪਰ ਇਹਦੇ ਉਲਟ ਜਿਹੜੇ ਬੰਦੇ ਖਾੜਕੂਆਂ ਨੇ ਚੱਕੇ ਹੁੰਦੇ ਸੀ, ਉਹਨਾਂ ਨਾਲ ਉਹਨਾਂ ਨੇ ਇੰਨਾ ਵਧੀਆ ਵਿਹਾਰ ਕਰਨਾ, ਇੰਨਾ ਚੰਗਾ ਉਹਨਾਂ ਨੂੰ ਸਮਝਾਉਣਾ ਵੀ ਤੁਸੀਂ ਜੇਕਰ ਤੁਸੀਂ ਫ੍ਰੀ ਹੋ, ਜਿੱਥੇ ਤੁਹਾਨੂੰ ਠਾਹਰ ਤੇ ਅਸੀਂ ਰੱਖਿਆ ਹੋਇਆ, ਪਰ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ। ਤੁਹਾਡਾ ਜਿਹੜਾ ਪੁਲਿਸ ਅਫਸਰ ਆ ਜਾਂ ਤੁਹਾਡਾ ਜਿਹੜਾ ਚਾਚਾ ਪਿਓ ਤਾਂ ਨਾਨਾ ਕੋਈ ਪੋਲੀਟੀਕਲ ਬੰਦਾ, ਉਹਦੇ ਨਾਲ ਵੀ ਸਾਡਾ ਕੋਈ ਵੈਰ ਨਹੀਂ ਹੈਗਾ। ਅਸੀਂ ਇੱਕ ਲੜਾਈ ਲੜ ਰਹੇ ਹਾਂ ਤੇ ਅਸੀਂ ਤੁਹਾਨੂੰ ਇਸ ਕਰਕੇ ਲਿਆਂਦਾ ਬਈ ਅਸੀਂ ਉਹਨਾਂ ਤੋਂ, ਦੁਸ਼ਮਣ ਤੋਂ ਆਪਦਾ ਬੰਦਾ ਲੈਣਾ, ਤੇ ਤੁਹਾਡੀ ਕਦਰ ਕਰਦੇ ਆ, ਤੁਹਾਡੀ ਇੱਜ਼ਤ ਕਰਦੇ ਆ, ਤੁਹਾਨੂੰ ਅਸੀਂ ਕੋਈ ਗਾਲ ਮੰਦਾ ਨਹੀਂ ਕਰਨਾ, ਤੁਹਾਨੂੰ ਅਸੀਂ ਮਾੜਾ ਚੰਗਾ ਨਹੀਂ ਬੋਲਣਾ, ਤੇ ਜੇ ਤੁਸੀਂ ਵਧੀਆ ਤਰੀਕੇ ਨਾਲ ਇੱਥੇ ਰਹੋ ਤਾਂ ਸਾਡਾ ਬੰਦਾ ਛੁੱਟ ਜਾਊਗਾ। ਤੇ ਇੰਨਾ ਵਧੀਆ ਮਾਹੌਲ ਬਣਾ ਦੇਣਾ ਬਈ ਉਹ ਜਿਹੜੇ ਫੜੇ ਹੋਏ ਬੰਦੇ ਹੁੰਦੇ ਸੀ, ਉਹਨਾਂ ਨੇ ਖਾੜਕੂਆਂ ਦੇ ਨਾਲ ਘੁਲ ਮਿਲ ਜਾਣਾ। ਸਾਡੇ ਢੁੱਡੀ ਕੇ ਚੂੜ ਚੱਕ ਇਹਨਾਂ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਗੈਰ ਸਿੱਖ, ਖਾਸ ਤੌਰ ਤੇ ਹਿੰਦੂ ਲਾਲੇ ਸੀਗੇ, ਉਹਨਾਂ ਨੂੰ ਇੱਕ ਵਾਰੀ ਖਾੜਕੂਆਂ ਨੇ ਚੱਕ ਲਿਆ, ਟਰੱਕਾਂ 'ਚ ਭਰ ਕੇ ਲੈ ਗਏ। ਉਹਨਾਂ ਨੂੰ ਸਮਝਾਇਆ ਤੇ 2-3 ਦਿਨ ਫਿਰ ਉਹਨਾਂ ਨੂੰ ਕਿਸੇ ਟਿਕਾਣੇ ਤੇ ਰੱਖਿਆ। ਉਹ ਇੱਕ ਪਲਾਨ ਸੀਗਾ ਪੰਜਾਬ ਦੇ ਡੀਜੀਪੀ ਮਾਂਗਟ ਨੂੰ ਪੰਜਾਬ ਵਿੱਚ ਲੈ ਕੇ ਆਉਣ ਲਈ ਲੁਧਿਆਣੇ ਕੋਲੇ। ਬਾਅਦ 'ਚ ਉੱਤੇ ਖਾੜਕੂਆਂ ਨੇ ਘਾਤ ਲਾ ਕੇ ਆਪਦਾ ਚਲੋ ਜੋ ਕਾਰਵਾਈ ਕਰਨੀ ਸੀ ਉਹ ਕਰਨੀ ਸੀ। ਪਰ ਥੋੜੇ ਦਿਨ ਹੋਏ, ਸਾਡੇ ਸੱਜਣਾ ਖਾੜਕੂ ਲਹਿਰ ਦੇ ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂ ਵਾਲੀ, ਉਹਦਾ ਭਤੀਜਾ ਜਗਦੀਪ ਸਿੰਘ ਖੱਪਿਆਂ ਵਾਲੀ, ਅੱਜ ਕੱਲ੍ਹ ਟੀਵੀ ਦਾ ਚੈਨਲ ਉਹਨਾਂ ਨੇ ਚਲਾਇਆ ਹੋਇਆ, ਉਹ ਉਹਨਾਂ ਪਿੰਡਾਂ 'ਚ ਚੂੜ ਚੱਕ, ਢੁੱਡੀ ਕੇ ਇਹਨਾਂ ਪਿੰਡਾਂ 'ਚ ਗਿਆ ਤੇ ਲੋਕਾਂ ਨੂੰ, ਉਹਨਾਂ ਨੂੰ ਮਿਲਿਆ, ਜਿਹੜੇ ਪਰਿਵਾਰਕ ਮੈਂਬਰ ਜਿਹੜੇ ਉਦੋਂ ਚੱਕੇ ਗਏ ਸੀ, ਅੱਜ ਉਹ ਕਾਫੀ ਉਮਰ ਦੇ ਵੀ। ਤੇ ਮੈਂ ਸਾਡੇ ਜਿਹੜੇ ਸਰੋਤਿਆਂ ਨੂੰ ਬੇਨਤੀ ਕਰੂੰਗਾ, ਤੁਸੀਂ ਉਹ ਜ਼ਰੂਰ ਲੱਭ ਕੇ ਵੀਡੀਓ ਦੇਖਿਓ ਕਿ ਕਿੰਨਾ ਉਹ ਖੁਸ਼ ਨੇ ਅੱਜ ਵੀ ਕਿ ਸਾਨੂੰ ਉਹ ਲੈ ਗਏ ਸੀਗੇ। ਬਹੁਤ ਵਧੀਆ ਬੰਦੇ ਸੀਗੇ ਜੀ, ਸਾਡੇ ਪਿੰਡਾਂ ਦੇ ਸੀ ਮੁੰਡੇ ਸਾਰੇ, ਉਹ ਜਿਹੜੇ ਗੁਰਸਿੱਖ ਸੀਗੇ, ਤੇ ਸਿੰਘਾਂ ਨੇ ਸਾਡੇ ਨਾਲ ਇੰਨਾ ਵਧੀਆ ਵਿਹਾਰ ਕੀਤਾ, ਇੰਨਾ ਵਧੀਆ ਸਲੂਕ ਕੀਤਾ, ਇੰਨੇ ਤਹਿਜੀਬ ਵਾਲੇ ਸੀ, ਇੰਨੇ ਉੱਚੇ ਸੁੱਚੇ ਅਖਲਾਕ ਵਾਲੇ ਸੀ, ਕਿਰਦਾਰ ਵਾਲੇ ਸੀ, ਵੀ ਕਮਾਲ ਹੀ ਹੋ ਗਈ। ਅੱਜ ਘੱਟੋ ਘੱਟ 30 ਸਾਲ ਬਾਅਦ ਵੀ ਉਹ ਸਾਰੇ ਦੇ ਸਾਰੇ ਜਿਹੜੇ ਲੋਕ ਆ, ਹਾਲਾਂਕਿ ਉਹ ਹਿੰਦੂ ਨੇ, ਤੇ ਆਪਾਂ ਨੂੰ ਇਹ ਵੀ ਪਤਾ ਕਿ ਬਹੁਤ ਸਾਰੇ ਹਿੰਦੂ ਕੱਟੜਪੰਥੀਆਂ ਨੇ ਜ਼ਹਿਰ ਘੋਲਣ ਵਿੱਚ ਕੋਈ ਕਸਰ ਨਹੀਂ ਛੱਡੀ, ਨਫ਼ਰਤ ਫੈਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਖਾਸ ਤੌਰ ਤੇ ਖਾੜਕੂਆਂ ਦੇ ਖਿਲਾਫ, ਆਮ ਸਿੱਖਾਂ ਦੇ ਖਿਲਾਫ ਨਫ਼ਰਤ ਭੜਕਾਉਣ ਵਾਲੀ ਗੱਲ ਤਾਂ ਚਲੋ ਹੈਗੀ ਹੋਈ ਆ, ਪਰ ਜਿਹੜੇ ਜੁਝਾਰੂ ਸਿੰਘ ਸੀ ਉਹਨਾਂ ਦੇ ਖਿਲਾਫ ਨਫ਼ਰਤ ਭੜਕਾਉਣ ਵਾਲੀ ਕੋਈ ਕਸਰ ਨਹੀਂ ਛੱਡੀ। ਪਰ ਜੇ ਤੁਸੀਂ ਉਹ ਵੀਡੀਓ ਦੇਖੋ, ਚ ਸਾਰੇ ਜਿਹੜੇ ਉਹ ਲਾਲੇ ਵਿਚਾਰੇ ਸਾਡੇ ਪਿੰਡਾਂ ਵਾਲੇ ਹਿੰਦੂ, ਉਹਨਾਂ ਨੇ ਬਹੁਤ ਜ਼ਿਆਦਾ ਅਦਬ ਸਤਿਕਾਰ ਦੇ ਨਾਲ ਸਿੰਘਾਂ ਦਾ ਉਸ ਵੇਲੇ ਦਾ ਜ਼ਿਕਰ ਕੀਤਾ
ਤੇ ਜਿਹਨੇ ਵੀ ਵੀਡੀਓ ਦੇਖੀ ਆ ਹੇਠਾਂ ਕਮੈਂਟ ਵਿੱਚ ਇਹੀ ਲਿਖਿਆ ਵੀ ਯਾਰ ਕਮਾਲ ਦੇ ਸਿੰਘ ਸੀ ਉਹ। ਤੇ ਇਹ ਗੱਲ ਭਾਈ ਜੁਗਰਾਜ ਸਿੰਘ ਤੂਫਾਨ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਤਾਂ ਬਹੁਤ ਵੱਡੇ ਅਰਥ ਰੱਖਦੀ। ਭਾਈ ਜਗਰਾਜ ਸਿੰਘ ਤੂਫਾਨ ਨੇ ਆਪਦੇ ਉੱਚੇ ਸੁੱਚੇ ਅਖਲਾਕ ਨਾਲ, ਕਿਰਦਾਰ ਨਾਲ, ਜਦੋਂ ਮੈਂ ਇਸ ਇਲਾਕੇ ਦੇ ਵਿੱਚ ਜੁਝਾਰੂ ਸਿੰਘਾਂ ਦੀਆਂ ਸਟੋਰੀਆਂ ਇੰਟਰਵਿਊ ਕਰਨ, ਮੈਨੂੰ ਸਾਰਿਆਂ ਨੇ ਕਿਹਾ ਕਿ ਇੱਥੇ ਦਰਸ਼ਨ ਲਾਲ ਚੋਪੜਾ ਉਹਨੂੰ ਜ਼ਰੂਰ ਮਿਲੋ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ। ਉਹ ਚੇਤੇ ਕਰਕੇ ਜਗਰਾਜ ਸਿੰਘ ਦੀ ਫੋਟੋ ਲੈ ਕੇ ਰੋਵੇ ਪੂਰਾ ਦਿਲੋਂ ਸੱਚੇ ਵੀ ਮੈਂ ਮੇਰਾ ਯਾਰ ਸੀਗਾ ਸਾਡਾ, ਸਾਨੂੰ ਤਾਂ ਉਹਦਾ ਆਸਰਾ ਹੀ ਬੜਾ ਸੀ। ਤੇ ਉਹਦੇ ਕਰਕੇ ਅਸੀਂ ਇੱਥੇ ਬਹੁਤ ਚੰਗੇ ਦਿਨ ਦੇਖੇ ਜਦੋਂ ਸਾਰੇ ਪੰਜਾਬ ਦੇ ਵਿੱਚ ਅੱਗ ਵਰਦੀ ਸੀ, ਹਕੂਮਤ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ ਜਾ ਰਹੀ, ਕੈਟਾਂ ਟੌਕਟਾਂ ਦੇ ਰਾਹੀਂ ਹਿੰਦੂਆਂ ਦੇ ਮਨਾਂ 'ਚ ਖਾੜਕੂਆਂ ਦੀ ਦਹਿਸ਼ਤ ਪਾਉਣ ਦੇ ਯਤਨ ਹੋ ਰਹੇ ਸੀ। ਉਹਨਾਂ ਦਿਨਾਂ ਦੇ ਵਿੱਚ ਦਰਸ਼ਨ ਲਾਲ ਚੋਪੜੇ ਦੇ ਸ਼ਬਦ ਸੀਗੇ ਵੀ ਜਿਵੇਂ ਦੰਦਾਂ ਦੇ ਵਿਚਾਲੇ ਜੀਭ ਆ ਜਿਹੜੀ ਨਾ ਸੁਰੱਖਿਅਤ ਰਹਿੰਦੀ ਹੈ ਹਰ ਵੇਲੇ, ਉਵੇਂ ਅਸੀਂ ਇੱਥੇ ਸੁਰੱਖਿਅਤ ਸੀ। ਇਹ ਸੀ ਸਾਡੇ ਕਿਰਦਾਰ ਦੀ ਗੱਲ, ਸਾਡੇ ਅਖਲਾਕ ਦੀ ਗੱਲ। ਤੇ ਇਵੇਂ ਹੀ ਬਹੁਤ ਸਾਰੀਆਂ ਖਾੜਕੂ ਲਹਿਰ ਦੀਆਂ ਇਹੋ ਜਿਹੀਆਂ ਯਾਦਾਂ ਨੇ ਜਦੋਂ ਵਧੀਆ ਤੇ ਚੰਗੇ ਵਿਹਾਰ ਦੇ ਨਾਲ, ਮਿੱਠੇ ਬਚਨਾਂ ਦੇ ਨਾਲ ਸਿੰਘਾਂ ਨੇ ਦੁਸ਼ਮਣ ਨੂੰ ਵੀ ਕਾਇਲ ਕੀਤਾ। ਗਾਲ ਕੱਢ ਕੇ, ਆਪਦੀ ਜ਼ੁਬਾਨਗੰਦੀ ਕਰਕੇ, ਆਪਦੇ ਆਪ ਨੂੰ ਨੀਵਾਂ ਦਿਖਾਉਣ ਦੀ ਬਜਾਏ ਆਪਦੇ ਆਪ ਨੂੰ ਵੱਡਾ ਤੇ ਉੱਚਾ ਸੁੱਚਾ ਪਵਿੱਤਰ ਸੋਚ ਵਾਲਾ ਦਰਸਾਉਣ ਵਾਲੇ ਅਨੇਕਾਂ ਹੀ ਇਹੋ ਜਿਹੀਆਂ ਦਾਸਤਾਨਾਂ ਨੇ। ਬਹੁਤ ਸਾਰੀਆਂ ਬਾਰੇ ਸਾਡੇ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਯਕੀਨ ਵੀ ਨਹੀਂ ਆਊਗਾ ਵੀ ਹੈ ਏਦਾਂ ਵੀ ਹੋਇਆ ਸੀ, ਪਰ ਹੋਇਆ। ਬੰਦੇ ਬੜੇ ਕਮਾਲ ਦੇ ਸੀ। ਬਾਹਲੀ ਦੂਰ ਜੇ ਨਾ ਹੀ ਜਾਈਏ ਗੱਲ, ਪਿਛਲੇ ਦਿਨਾਂ 'ਚ ਭਾਈ ਰਣਜੀਤ ਸਿੰਘ ਕੁੱਕੀ, ਜਿਨ੍ਹਾਂ ਦੇ ਕਈ ਵਿਚਾਰਾਂ ਕਰਕੇ ਸਾਡੇ ਭਾਈਚਾਰੇ ਵਿੱਚ ਉਹਨਾਂ ਨੂੰ ਕਈ ਗੱਲਾਂ ਕਰਕੇ ਪਸੰਦ ਨਹੀਂ ਕੀਤਾ ਜਾ ਰਿਹਾ, ਪਰ ਮੈਂ ਗੱਲ ਇਹ ਦੱਸਣੀ ਚਾਹੁੰਦਾ ਕਿ ਜਦੋਂ ਅਵੰਤਕਾ ਮਾਕਨ ਜਿਹਦੇ ਪਿਓ ਨੂੰ ਤੇ ਜਿਹਦੀ ਮਾਂ ਨੂੰ ਭਾਈ ਰਣਜੀਤ ਸਿੰਘ ਕੁੱਕੀ ਹੁਣਾਂ ਦੇ ਉੱਤੇ ਜਿਸ ਕੇਸ ਵਿੱਚ ਸਜ਼ਾ ਹੋਈ ਆ ਵੀ ਇਹਨਾਂ ਨੂੰ ਕਤਲ ਕੀਤਾ ਇਹਨੇ, ਹੁਣ ਜਦੋਂ ਉਹ ਆ ਕੇ ਇੱਥੇ ਮਿਲੀ ਤਾਂ ਕਿੱਡਾ ਵੱਡਾ ਅਖਲਾਕ, ਕਿੱਡਾ ਕਰਦਾਰ ਹੋਣਾ ਭਾਈ ਰਣਜੀਤ ਸਿੰਘ ਕੁੱਕੀ ਦਾ। ਅੱਜ ਤੱਕ ਉਹ ਵਾਰੇ ਜਾਂਦੀ ਆ, ਹਾਲਾਂਕਿ ਉਹਨੂੰ ਪਤਾ ਹੈਗਾ ਕਿ ਮੇਰੇ ਮਾਪਿਆਂ ਦਾ ਕਤਲ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਜਾਂ ਇਹਨਾਂ ਨੇ ਕਤਲ ਕੀਤਾ। ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਹੁਣ ਇਹ ਸੀ ਉਹ ਅਖਲਾਕ ਜਾਂ ਕਿਰਦਾਰ, ਤਹਿਜੀਬ, ਵਧੀਆ ਸਲੀਕੇ ਨਾਲ ਰਹਿਣਾ। ਹੁਣ ਜਿਹੜੇ ਉਹ ਗੁਣ ਨੇ, ਨੇਕੀ, ਸਚਾਈ, ਪਵਿੱਤਰਤਾ ਦੀ ਸੋਚ, ਹਾਂ ਪੱਖੀ ਬਿਰਤੀ, ਇਹ ਸਾਰਾ ਕੁਝ ਸਾਡੇ ਸਮਾਜ ਦਾ ਕਦੇ ਮਤਲਬ ਕਿ ਬਹੁਤ ਸ਼ਾਨਦਾਰ ਜਿਹੜੀ ਚੀਜ਼ਾਂ ਹਿੱਸਾ ਰਹੀਆਂ ਨੇ ਉਹ ਖੁਰਦੀਆਂ ਜਾ ਰਹੀਆਂ, ਘਟਦੀਆਂ ਜਾ ਰਹੀਆਂ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਜਦੋਂ ਦੇਖਦੇ ਹੋ, ਮੈਨੂੰ ਬੜਾ ਦੁੱਖ ਹੁੰਦਾ, ਤੁਹਾਨੂੰ ਸਾਰਿਆਂ ਸਰੋਤਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ ਕਿ ਜਿਹੜੇ ਲੋਕ ਸਾਡੇ ਵੈਰੀ ਨੇ, ਵਿਰੋਧੀ ਨੇ, ਦੁਸ਼ਮਣ ਨੇ, ਉਲਟ ਲੋਕ ਨੇ, ਜਿਹੜੇ ਹਰ ਵੇਲੇ ਸਿੱਖੀ ਨੂੰ ਤੇ ਸਿੱਖਾਂ ਨੂੰ ਐਵੇਂ ਨਿੰਦਦੇ ਭੰਡਦੇ ਰਹਿੰਦੇ ਆ। ਤੇ ਖਾਸ ਤੌਰ ਦੇ ਉੱਤੇ ਕਾਮਰੇਡ ਲਾਣਾ ਜਿਹੜਾ ਹੈ, ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ, ਉਹ ਕਹਿੰਦੇ ਆ ਵੀ ਜਿਹੜੇ ਇਹ ਭਿੰਡਰਾਂ ਵਾਲੇ ਸੰਤਾਂ ਦੀ ਜਾਂ ਖੰਡੇ ਕਿਰਪਾਨ ਵਾਲੀ ਜਾਂ ਕਿਸੇ ਸਿੱਖ ਸੰਘਰਸ਼ ਦੇ ਸ਼ਹੀਦ ਦੀ ਫੋਟੋ ਲਾਉਂਦੇ ਆ, ਇਹਨਾਂ ਦੇ ਜਿਹੜੇ ਫੇਸਬੁੱਕ ਅਕਾਊਂਟ ਨੇ ਜਾਂ ਵਟਸਐਪ ਅਕਾਊਂਟ ਨੇ, ਉਹਨਾਂ ਤੇ ਫੋਟੋ ਤਾਂ ਲੱਗੀ ਹੁੰਦੀ ਆ ਉਸ ਸਿੰਘ ਦੀ ਜਿਹਨੇ ਸਿੱਖ ਕੌਮ ਲਈ ਆਪਦੀ ਜਾਨ ਵਾਰ ਦਿੱਤੀ ਤੇ ਖਾਲਸਾ ਪੰਥ ਉਹਦਾ ਅਦਬ ਸਤਿਕਾਰ ਕਰਦਾ। ਫੋਟੋ ਤਾਂ ਲਾਈ ਹੋਊਗੀ ਸੰਤ ਭਿੰਡਰਾਂ ਵਾਲਿਆਂ ਦੀ, ਭਾਈ ਜਸਵੰਤ ਸਿੰਘ ਖਾਲੜੇ ਦੀ, ਭਾਈ ਗੁਰਦੇਵ ਸਿੰਘ ਕੌਂਕੇ ਦੀ, ਭਾਈ ਸੁਖਦੇਵ ਸਿੰਘ ਬੱਬਰ ਦੀ, ਭਾਈ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਜਾਂ ਕਿਸੇ ਹੋਰ ਜੁਝਾਰੂ ਦੀ ਫੋਟੋ ਲਾਈ ਹੁੰਦੀ ਆਈਡੀ ਦੇ ਉੱਤੇ ਜਿਹੜੀ ਆਪਾਂ ਫੋਟੋ ਲਾਉਂਦੇ। ਪਰ ਕਹਿੰਦੇ ਵੀ ਉਹ ਉਸ ਆਈਡੀ ਤੋਂ ਜਿਹੜਾ ਕੁਝ ਲਿਖਿਆ ਬੋਲਿਆ ਜਾ ਰਿਹਾ ਹੁੰਦਾ ਉਹ ਬਹੁਤ ਜ਼ਿਆਦਾ, ਬਹੁਤ ਹੀ ਨੀਵੇਂ ਦਰਜੇ ਦਾ, ਅਸ਼ਲੀਲ ਅਤੇ ਅਸਭਿਅਕ। ਹੁਣ ਇਹ ਗੱਲ ਵਾਪਰ ਤਾਂ ਰਹੀ ਹੈ, ਸੱਚਾਈ ਹੈ ਇਸ ਗੱਲ ਦੇ ਵਿੱਚ, ਤੇ ਸਾਨੂੰ ਇਹ ਗੱਲ ਸਾਰਿਆਂ ਨੂੰ ਕਰਨੀ ਪਊਗੀ, ਚਰਚਾ 'ਚ ਲਿਆਉਣੀ ਪਊਗੀ ਕਿ ਜੇ ਭਾਈ, ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਹ ਕੰਮ ਹੈ ਹੀ ਗਲਤ ਆ ਕਿ ਅਸੀਂ ਦੁਨੀਆ ਭਰ ਦੇ ਲੋਕਾਂ ਦੇ ਸਾਹਮਣੇ
ਇੰਨੀ ਮਾੜੀ ਭੈੜੀ ਭੱਦੀ ਨੀਵੀਂ ਨੀਚ ਦਰਜੇ ਦੀ ਬੋਲੀ ਸ਼ੈਲੀ ਜਿਹੜੀ ਆ ਉਹ ਵਰਤੀਏ। ਖਾਸ ਤੌਰ ਦੇ ਉੱਤੇ ਸਾਡੀ ਕੌਮ ਦੇ ਜਿਹੜੇ ਹੀਰੋ ਨੇ, ਨਾਇਕ ਨੇ, ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ, ਉਹਨਾਂ ਦੀ ਫੋਟੋ ਲਾ ਕੇ ਇੰਨੇ ਭੈੜੇ ਸ਼ਬਦ ਵਰਤਨੇ, ਇਹ ਤਾਂ ਬਹੁਤ ਹੀ ਜ਼ਿਆਦਾ ਅਯੋਗ ਗੱਲ। ਹੁਣ ਇਸ ਕੰਮ ਲਈ ਜੇ ਕਹੀਏ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਵੇ, ਇਹ ਤਾਂ ਕੋਈ ਇਹੋ ਜਿਹੀ ਗੱਲ ਹੈ। ਇਹ ਤਾਂ ਸਾਨੂੰ ਆਪਦੇ ਤੌਰ ਤੇ ਆਪ ਹੀ ਹੋਣਾ ਚਾਹੀਦਾ। ਗੱਲ ਤਾਂ ਇਹ ਹੋਣੀ ਚਾਹੀਦੀ ਹੈ ਉਲਟਾ ਸਗਾ ਤੇ, ਕਿ ਦੁਨੀਆ ਕਵੇ ਕਿ ਸਿੱਖ ਨਾਇਕਾਂ ਦੀਆਂ ਫੋਟੋਆਂ ਲਾਉਣ ਵਾਲੀਆਂ ਜਿਹੜੀਆਂ ਆਈਡੀਜ਼ ਨੇ, ਫੇਸਬੁੱਕ ਅਕਾਊਂਟ ਨੇ ਜਾਂ ਵਟਸਐਪ ਖਾਤੇ ਹੈ, ਵੀ ਇਹ ਕੋਈ ਸਿੱਖ ਨੇ ਇਹੋ ਜਿਹੀ ਹਰਕਤ ਕਰ ਸਕਦਾ ਵੀ ਇਹ ਫੋਟੋ ਲਾ ਕੇ ਤੇ ਇੰਨੇ ਮਾੜੇ ਭੈੜੇ ਸ਼ਬਦ ਵਰਤੇ। ਪਰ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਵਾਪਰ ਰਿਹਾ, ਉਹ ਬਿਲਕੁਲ ਹੀ ਬਹੁਤ ਹੀ ਜ਼ਿਆਦਾ, ਉਹਦੇ ਬਾਰੇ ਗੱਲ ਕਰਨ ਲੱਗਿਆ ਆਪਦੇ ਆਪ ਨੂੰ ਸ਼ਰਮ ਆਉਂਦੀ ਆ ਵੀ ਕੀ ਕੁਝ ਲਿਖਿਆ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਿਹੜੇ ਗਰੁੱਪ ਬਣਾ ਕੇ ਜਾਂ ਇਸ ਤਰ੍ਹਾਂ ਉਹਦੇ ਚ ਕਿਸੇ ਦੀ ਫੋਟੋ ਪਾ ਕੇ ਉਹਨੂੰ ਗੰਦ ਬਕਣਾ, ਉਹਨੂੰ ਗਾਲਾਂ ਕੱਢਣੀਆਂ, ਵਖਰੇਵੇਂ ਜਾਂ ਵਿਚਾਰਾਂ ਦਾ ਮਤਭੇਦ ਕੋਈ ਅਲੋਕਾਰ ਗੱਲ ਨਹੀਂ, ਉਹ ਦੁਨੀਆ ਭਰ ਦੇ ਵਿੱਚ ਚੱਲਦਾ ਆਇਆ ਤੇ ਚੱਲਦਾ ਰਹਿਣਾ। ਪਰ ਸਾਨੂੰ ਇਹ ਗੱਲ ਸਿੱਖਣੀ ਪਊਗੀ ਕਿ ਘੱਟੋ ਘੱਟ ਸਾਡੇ ਜਿਹੜੇ ਹੀਰੋ ਨੇ, ਸਾਡੇ ਨਾਇਕ ਨੇ, ਜਾਂ ਸਾਡੇ ਕਿਸੇ ਵੀ ਸਿੱਖ ਸਰੂਪ, ਸਾਡੀ ਆਪਦੇ ਵੀ ਆਈਡੀ ਲਾ ਕੇ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਸ ਤੋਂ ਅਗਲੀ ਗੱਲ ਕਿ ਅਸੀਂ ਗਾਲ ਬਹੁਤ ਕੱਢਦੇ ਹਾਂ, ਔਰ ਗਾਲ ਜਿਹੜੀ ਆ ਉਹ ਮਾਂ ਭੈਣ ਧੀ ਲੜਦਾ ਰਹੇ ਹੁੰਦੇ ਆ, ਦੋ ਬੰਦੇ, ਦੋ ਮਰਦਾਂ ਦੀ ਬਹਿਸ ਹੁੰਦੀ, ਉਹ ਬਹਿਸ 2-4 ਮਿੰਟ ਬਾਅਦ ਜਦੋਂ ਤਲਖੀ ਚ ਆਉਂਦੇ ਆ ਤਾਂ ਗਾਲ ਉਸ ਮਾਂ ਨੂੰ, ਉਸ ਧੀ ਨੂੰ, ਉਸ ਭੈਣ ਨੂੰ ਕੱਢਦੇ ਆ ਇੱਕ ਦੂਜੇ ਨਾਲ ਬਹਿਸਦੇ ਹੋਏ, ਜਿਹਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਕਿ ਇਸ ਵੇਲੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਕਿਸੇ ਨਾਲ ਸਿੰਘ ਫਸਾਈ ਬੈਠਾ। ਹੁਣ ਇਹ ਗੱਲ ਤਾਂ ਹੈ ਕਿ ਅਸੀਂ ਬਹੁਤ ਵੱਡੇ ਡਿਪਰੈਸ਼ਨ ਜਾਂ ਨਿਰਾਸ਼ਾ ਜਾਂ ਗੁੱਸੇ ਦੇ, ਰੋਹ ਦੇ ਇੱਕ ਮਾਹੌਲ ਵਿੱਚ, ਪਰ ਉਹਨੂੰ, ਗੁੱਸੇ ਨੂੰ, ਰੋਹ ਨੂੰ ਪ੍ਰਗਟ ਕਰਨ ਲਈ ਸਾਡੇ ਕੋਲੇ ਸੱਜੇ ਸ਼ਬਦ ਹੋਣੇ ਚਾਹੀਦੇ। ਸਾਡੇ ਇੱਕ ਸੱਜਣ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਬਾਰੇ ਚਰਚਾ ਕਰ ਰਹੇ ਸੀ ਕਿ ਜੀ ਜਿਵੇਂ ਸਿੱਖਾਂ ਉੱਤੇ ਜਦੋਂ ਜ਼ੁਲਮ ਹੁੰਦਾ ਸੀ ਤਾਂ ਸਿੱਖ ਉਦੋਂ ਉਹਦਾ ਬਦਲਾ ਲੈਣ ਲਈ ਆਪਦੇ ਇਤਿਹਾਸ ਤੋਂ, ਆਪਦੇ ਵਿਰਸੇ ਤੋਂ ਪ੍ਰੇਰਨਾ ਲੈ ਕੇ ਕੋਈ ਕਾਰਵਾਈ ਉਲੀਕਦਾ ਸੀ, ਤੇ ਉਹ ਫਿਰ ਇਤਿਹਾਸ ਸਿਰਜਿਆ ਜਾਂਦਾ ਸੀ ਕਿ ਜੀ ਜੇਕਰ ਮੱਸੇ ਰੰਗੜ ਨੇ ਆਹ ਕੀਤਾ ਹੈ ਤਾਂ ਫਿਰ ਸਿੱਖਾਂ ਨੇ ਆਹ ਕੀਤਾ, ਜੇ ਇੰਦਰਾ ਨੇ ਆਹ ਕੀਤਾ ਤਾਂ ਸਿੱਖਾਂ ਨੇ ਆਹ ਕੀਤਾ, ਜੇ ਵੈਦਿਆ ਨੇ ਆਹ ਕੀਤਾ ਤਾਂ ਆਹ ਕੀਤਾ, ਜੇ ਬੇਅੰਤੇ ਬੁੱਚੜ ਨੇ ਜ਼ੁਲਮ ਕੀਤਾ ਤਾਂ ਆਹ ਕੀਤਾ। ਇਹ ਮਤਲਬ ਇੱਕ ਸੀ। ਪਰ ਸੋਸ਼ਲ ਮੀਡੀਆ ਦੇ ਰਾਹੀਂ ਸਿੱਖਾਂ ਨੂੰ ਭੜਾਸ ਕੱਢਣ ਦਾ, ਅੰਦਰਲੀ ਜ਼ਹਿਰ, ਅੰਦਰਲੀ ਨਫ਼ਰਤ ਬਾਹਰ ਕੱਢਣ ਦਾ, ਅੰਦਰਲੇ ਰੋਹ ਨੂੰ ਬਾਹਰ ਕੱਢਣ ਦਾ ਇੱਕ ਇਹੋ ਜਿਹਾ ਪਲੇਟਫਾਰਮ ਦੇਤਾ, ਤੇ ਇੱਥੇ ਗੰਦ ਪਿੱਲ ਵਗ ਕੇ ਉਹ ਆਪਦੇ ਆਪ ਨੂੰ ਸੈਟੀਸਫਾਈ ਕਰਕੇ ਆਰਾਮ ਨਾਲ ਘਰੇ ਪੈ ਜਾਂਦੇ। ਉਹਦੀ ਜਦੋਂ ਗੱਲ ਚੱਲ ਰਹੀ ਸੀ, ਉਹਨੇ ਇਸ ਗੱਲ ਦੇ ਵਿੱਚ ਇਹ ਆਖਿਆ ਵੀ ਇਹ ਨਵੇਂ ਮਾਡਰਨ ਅੱਜ ਦੇ ਯੁੱਗ ਦੇ ਵਿੱਚ ਇੱਕ ਬਹੁਤ ਵੱਡਾ ਵੈਪਨ ਆ ਕਿ ਤੁਹਾਨੂੰ ਲੜਨ ਤੱਕ, ਤੁਹਾਨੂੰ ਮਰਨ ਮਾਰਨ ਤੱਕ ਨਹੀਂ ਜਾਣ ਦੇਣਾ। ਤੁਸੀਂ ਆਪਦੀ ਭੜਾਸ ਕੱਢਣੀ ਆ ਨਾ ਕਿ ਤੁਹਾਡੇ ਕੌਮ ਉੱਤੇ ਜ਼ੁਲਮ ਹੋਇਆ, ਲੈ ਆ ਸੋਸ਼ਲ ਮੀਡੀਆ ਤੇ ਤੁਸੀਂ ਯਾਰ ਲਿਖ ਲਓ ਆਪਣੇ, ਵੀ ਇਸ ਤਰੀਕੇ ਦੀ ਗੱਲ। ਪਰ ਜਿਹੜੀ ਉਹਨੇ ਗੱਲ ਚੱਲਦੀ ਚਾਕੀ ਕਿ ਗੰਦ ਵਕ ਕੇ ਪੈ ਜਾਂਦੇ ਆ, ਉਹਦੇ ਉੱਤੋਂ ਮੈਂ ਸੋਚ ਰਿਹਾ ਸੀਗਾ ਕਿ ਵਾਕਿਆ ਹੀ ਸਾਡੇ ਬਹੁਤ ਸਾਰੇ ਬੰਦੇ ਜਿਹੜੇ ਆ ਇਸ ਤਰ੍ਹਾਂ ਹੀ ਕਰਦੇ। ਹੁਣ ਜਿਹੜਾ ਇਹ ਸਾਰਾ ਕੁਝ ਵਾਪਰ ਰਿਹਾ, ਇਹ ਸਾਡੀ ਜਿਹੜੀ ਪੁਰਾਤਨ ਵਿਰਾਸਤ ਵਾ, ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਾਡੇ ਯੋਧਿਆਂ ਦਾ ਕਿਰਦਾਰ ਰਿਹਾ, ਜਿਹੜੀ ਸਾਡੀ ਸਿੱਖ ਤਹਿਜ਼ੀਬ ਆ, ਜਿਹੜਾ ਸਾਡਾ ਸੱਭਿਆਚਾਰ ਆ, ਉਹਦੇ ਹਿਸਾਬ ਨਾਲ ਤਾਂ ਇਹ ਚੀਜ਼ਾਂ ਨਹੀਂ ਹੈਗੀਆਂ। ਹੁਣ ਮੈਂ ਇਹ ਦੇਖ ਰਿਹਾ ਕਿ ਸਾਡੇ ਇਤਿਹਾਸ ਵਿੱਚ ਬਹੁਤ ਜ਼ਿਆਦਾ ਮਾੜੇ ਤੋਂ ਮਾੜੇ ਦੁਸ਼ਮਣਾਂ ਨਾਲ ਵਾਹ ਪਿਆ, ਪਰ ਸਭ ਤੋਂ ਜਿਹੜਾ ਭੈੜਾ ਸਾਡੇ ਸਿੰਘਾਂ ਦੀ ਨਜ਼ਰ ਵਿੱਚ ਹੋ ਸਕਦਾ ਉਹ ਲਖਪਤ ਰਾਏ ਸੀ। ਲਖਪਤ ਰਾਏ ਪਹਿਲਾ ਉਹ ਪਾਪੀ ਆ ਜਿਹਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ, ਬਾਣੀ ਦੀ, ਪੋਥੀਆਂ ਦੀ, ਮਤਲਬ ਸਾਨੂੰ ਸਭ ਤੋਂ ਵੱਧ ਜਿਹੜਾ ਮਾਨਸਿਕ ਸੰਤਾਪ ਦਿੱਤਾ ਉਹ ਲਖਪਤ ਰਾਏ ਨੇ ਦਿੱਤਾ। ਇਹ ਨਹੀਂ ਕਿ
ਜਿਹੜੇ ਮੁਗਲ ਪਠਾਨ ਜਾਂ ਮੁਸਲਮਾਨ ਸੀ ਉਹਨਾਂ ਨੇ ਕੋਈ ਘੱਟ ਕੀਤੀ, ਪਰ ਇਹ ਬਹੁਤ ਜ਼ਿਆਦਾ ਤੰਗ ਕਰਨ ਵਾਲੀਆਂ ਗੱਲਾਂ ਕੀਤੀਆਂ। ਜਿਵੇਂ ਕਾਂਗਰਸ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਇੰਦਰਾ ਗਾਂਧੀ ਦੇ ਬਾਰੇ ਅਡਵਾਨੀ ਉਹਨਾਂ ਨੇ ਸ਼ਰੇਆਮ ਲਿਖਿਆ ਕਿ ਉਹ ਤਾਂ ਅਜੇ ਜੇ ਜੱਕਾ ਕਰਦੀ ਸੀ, ਅਸੀਂ ਫਿਰ ਉਹਨੂੰ ਪੰਪ ਮਾਰਿਆ, ਅਸੀਂ ਸ਼ਹਿ ਤੇ ਸਮਰਥਨ ਦਿੱਤਾ, ਹਮਾਇਤ ਦਿੱਤੀ, ਥਾਪੜਾ ਦਿੱਤਾ। ਸੋ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਘੱਲੂਘਾਰਾ ਵਾਪਰਿਆ 1984 ਚ ਜਾਂ ਹੋਰ ਸਿੱਖਾਂ ਦੀ ਨਸਲਕੁਸ਼ੀ ਆ, ਉਹਦੇ ਚ ਕਾਂਗਰਸ ਜਾਂ ਭਾਜਪਾ ਨਹੀਂ, ਸਾਰਾ ਹੀ ਭਾਰਤੀ ਹਕੂਮਤੀ ਤੰਤਰ, ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਕਿਸੇ ਨਾ ਕਿਸੇ ਰੂਪ ਚ ਦੋਸ਼ੀ ਹੈ। ਪਰ ਜਦੋਂ ਇਹ ਸਾਰੇ ਕਾਸੇ ਦੇ ਵਾਂਗੂ ਹੀ ਬਾਦਲ ਦਲ ਦੀ ਲੀਡਰਸ਼ਿਪ ਜਾਂ ਨੀਲੀ ਪੱਗ ਵਾਲੇ ਜਾਂ ਅਕਾਲੀ ਆਗੂ ਕਰਦੇ ਕੁਛ, ਉਦੋਂ ਆਪਾਂ ਨੂੰ ਜ਼ਿਆਦਾ ਤਕਲੀਫ ਤਾਂ ਹੁੰਦੀ ਆ ਕਿਉਂਕਿ ਇਹਨਾਂ ਤੋਂ ਤਾਂ ਅਸੀਂ ਆਸ ਕਰਦੇ ਆ ਕਿ ਇਹ ਸਾਡੇ ਵੱਲ ਸਾਡੀ ਗੱਲ ਕਰਨਗੇ। ਜਦੋਂ ਸਿੱਖ ਆਗੂਆਂ ਤੋਂ ਜਾਂ ਕਿਸੇ ਹੋਰ ਤਰੀਕੇ ਨਾਲ ਇਹੋ ਜਿਹੀ ਗੱਲ ਕੋਈ ਸਾਹਮਣੇ ਆਉਂਦੀ ਆ, ਫਿਰ ਜ਼ਿਆਦਾ ਦੁੱਖ ਹੁੰਦਾ ਇਹਨਾਂ ਤੋਂ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਆ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਾਲ ਇੱਕ ਵਫਦ, ਰਜਿੰਦਰ ਸਿੰਘ ਮਹਿਤਾ ਵੀ ਸੀਗਾ ਤੇ ਸੁਖਦੇਵ ਸਿੰਘ ਭੌਰ ਵੀ ਸੀਗਾ, ਅਸੀਂ ਪ੍ਰਧਾਨ ਮੰਤਰੀ ਉਦੋਂ ਮਨਮੋਹਨ ਸਿੰਘ ਸੀ, ਉਹਨਾਂ ਨੂੰ ਮਿਲੇ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਤੋਂ ਇਲਾਵਾ ਇਹ ਵੀ ਗੱਲ ਅਸੀਂ ਕੀਤੀ ਡਾਕਟਰ ਆਪਣੇ ਅਵਤਾਰ ਸਿੰਘ ਮੱਕੜ ਨੇ, ਜਥੇਦਾਰ ਨੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਦੋਂ, ਕਿ ਜਿਹੜੀਆਂ ਕਾਲੀਆਂ ਸੂਚੀਆਂ ਨੇਗੀਆਂ ਇਹਨਾਂ ਬਾਰੇ ਕੁਝ ਸੋਚੋ ਜੀ, ਸਿੱਖਾਂ ਦੇ ਨਾਂ ਪਾਏ ਹੋਏ ਨੇ। ਤੇ ਉਹਨੇ ਬੜਾ ਟਿਕਾ ਕੇ ਕਿਹਾ ਵੀ ਅਸੀਂ ਤਾਂ ਤਿਆਰ ਆ, ਤੁਸੀਂ ਪਹਿਲਾਂ ਜਾ ਕੇ ਬਾਦਲ ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਸੀਐਮ ਸਾਹਿਬ ਨੂੰ ਆਪਦੇ ਨੂੰ, ਉਹਨਾਂ ਦਾ ਕੀ ਹਾਲ ਆ ਪਿਓ ਪੁੱਤ ਦਾ। ਵੀ ਸਾਫ਼ ਗੱਲ ਸੀ ਵੀ ਉਹਦਾ ਭਾਵ ਇਹ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ, ਉਹ ਤਾਂ ਉਲਟਾ ਖਿਲਾਫ ਨੇ ਵੀ ਕਾਲੀਆਂ ਸੂਚੀਆਂ ਵੀ ਬਣਨੀਆਂ ਚਾਹੀਦੀਆਂ, ਜਿਹਨਾਂ 'ਚ ਨਜ਼ਰਬੰਦ ਦੇ ਅੰਦਰ ਰਹਿਣੇ ਚਾਹੀਦੇ। ਹੁਣ ਇਹ ਗੱਲ ਜਦੋਂ ਉਹ ਪੰਜੋਲੀ ਸਾਹਿਬ ਦੇ ਰਾਹੀਂ, ਵੈਸੇ ਤਾਂ ਇਹੋ ਜਿਹੀਆਂ ਕਰਤੂਤਾਂ ਸੈਂਕੜੇ ਹੀ ਨੇ, ਪਰ ਜਦੋਂ ਆਉਂਦੀਆਂ ਨੇ ਫਿਰ ਲੋਕ ਬਾਦਲਕਿਆਂ ਦੇ ਖਿਲਾਫ ਰੋਸ ਪ੍ਰਗਟ ਕਰਦੇ ਆ, ਗੁੱਸਾ ਆਉਂਦਾ। ਤਾਂ ਉਵੇਂ ਹੀ ਜਿਹੜਾ ਮੁਗਲਾਂ ਪਠਾਣਾ ਜਾਂ ਹੋਰਨਾਂ ਨਸਲਾਂ ਕੌਮਾਂ ਧਰਮਾਂ ਦੇ ਲੋਕਾਂ ਨੇ ਸਾਡੇ ਨਾਲ ਕੀਤਾ, ਉਹਦਾ ਤਾਂ ਗੁੱਸਾ ਹੈਗਾ ਹੀ ਆ, ਹੋਣਾ ਚਾਹੀਦਾ। ਪਰ ਜਿਹੜਾ ਲਖਪਤ ਰਾਏ ਆ ਉਹ ਤਾਂ ਉਹ ਕਾਮ ਜੋ ਹਿੰਦੂ ਖੱਤਰੀ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ, ਹੁਣ ਵੀ ਕਹਿੰਦੇ ਆ ਸਾਨੂੰ ਭਰਮਾਉਣ ਵਾਲੇ, ਕਿ ਖਾਲਸਾ ਪੰਥ ਦੀ ਸਿਰਜਣਾ ਹੀ ਹਿੰਦੂਆਂ ਦੀ ਰਾਖੀ ਲਈ ਹੋਈ ਹੈ, ਜਿਵੇਂ ਅਸੀਂ ਚੌਕੀਦਾਰ ਹੋਈਏ ਇਹਨਾਂ ਦੇ। ਤੇ ਜੋ ਕੁਝ ਉਹਨੇ ਕੀਤਾ ਉਹਦਾ ਜ਼ਿਆਦਾ ਦੁੱਖ ਆਉਂਦਾ ਵੀ ਇੰਨਾ ਗਿਰਿਆ ਹੋਇਆ, ਔਰ ਸਭ ਤੋਂ ਭੈੜੀਆਂ ਭੱਦੀਆਂ ਉਹਨੇ ਨੀਚ ਕਰਤੂਤਾਂ ਕੀਤੀ, ਬੜਾ ਉਹਦੇ ਪ੍ਰਤੀ ਨਫ਼ਰਤ ਦਾ ਇਜ਼ਹਾਰ। ਪਰ ਆਪਾਂ ਹੈਰਾਨ ਹੋ ਜਾਵਾਂਗੇ ਕਿ ਜਿਹੜੇ ਪੁਰਾਤਨ ਗ੍ਰੰਥ ਨੇ ਜਿੱਥੇ ਲਖਪਤ ਰਾਏ ਦੇ ਅੰਤ ਦਾ ਜ਼ਿਕਰ ਹੈ ਨਾ, ਕੀਤਾ ਤਾਂ ਬਹੁਤ ਮਾੜਾ ਉਹਦੇ ਨਾਲ, ਜਿਵੇਂ ਜਿਹੜਾ ਉਹਨੂੰ ਅੰਤ ਜਿਹੜਾ ਉਹਦਾ ਕੀਤਾ, ਉਹ ਇੱਕ ਟੋਆ ਸਮਝ ਲਓ ਵੀ ਲੰਬਾ ਵੱਡਾ ਡੂੰਘਾ ਟੋਆ ਪੱਟ ਕੇ ਥੱਲੇ ਉਹਨੂੰ ਗੱਡ ਕੇ ਖੰਭਾ ਉਹਦੇ ਨਾਲ ਬੰਨਤਾ, ਉਹਦੇ ਉੱਪਰ ਜਗਾੜ ਬਣਾਤਾ ਵੀ ਜਿਸ ਵੀ ਲਾਹੌਰ ਤੋਂ ਜਿਹਨੇ ਜੰਗਲ ਪਾਣੀ ਆਉਣਾ ਉਹ ਇਹਦੇ ਉੱਤੇ ਬੈਠੇ। ਕਿੰਨੀ ਜਿਉਂਦੇ ਨੂੰ ਉਹਨੂੰ ਇਹ ਗੰਦ ਸੰਤਾਪ ਦਾ ਭੋਗਣਾ ਪਿਆ ਤੇ ਅਖੀਰ ਉਹਦੀ ਮੌਤ ਹੋਈ। ਪਰ ਉਹਨੇ ਕਰਤੂਤ ਵੀ ਉਹ ਜਿਹੀ ਕੀਤੀ ਸੀ, ਕੀਤਾ ਤਾਂ ਉਹਦੇ ਨਾਲ ਜੋ ਕੀਤਾ ਉਹ ਸਾਰੇ ਚਲੋ ਗ੍ਰੰਥਾਂ 'ਚ ਮਿਲਦਾ, ਪਰ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਇਸ ਗੱਲ ਨੂੰ ਲਿਖਿਆ। ਇੰਨੇ ਸਾਡੇ ਲਿਖਾਰੀ ਜਿਹੜੇ ਸੀ, ਇੰਨੇ ਤਹਿਜ਼ੀਬ ਵਾਲੇ ਆ, ਉਹਨਾਂ ਨੇ ਸਲੀਕੇ ਨਾਲ ਇਸ ਗੱਲ ਨੂੰ ਲਿਖਿਆ ਕਿ ਐਂ ਕੀਤਾ ਸੀ ਉਹਨੇ। ਅਗਲੀ ਗੱਲ ਇਹ ਕਿ ਤੁਹਾਨੂੰ ਕਿਤੇ ਗੰਦੀ ਭੈੜੀ ਬੋਲੀ ਸ਼ੈਲੀ ਕੋਈ ਚੀਜ਼ ਨਹੀਂ ਮਿਲੂਗੀ ਲਖਪਤ ਰਾਏ ਦੇ ਬਾਰੇ ਵੀ ਇਸ ਤਰ੍ਹਾਂ ਸੀ ਉਸ ਤਰ੍ਹਾਂ ਸੀ। ਇੱਕ ਮੈਂ ਹੋਰ ਗੱਲ ਇੱਥੇ ਸਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦਾ ਕਿ ਤੁਸੀਂ ਜਿਹੜੇ ਪੁਰਾਤਨ ਸਾਡੇ ਰਾਗੀਆਂ ਢਾਡੀਆਂ, ਮਾਫ ਕਰਨਾ, ਜਿਹੜੇ ਸਾਡੇ ਕਵੀਸ਼ਰ ਨੇ ਜਾਂ ਸਾਡੇ ਢਾਡੀ ਨੇ, ਉਹਨਾਂ ਦੇ ਲਿਖੇ ਹੋਏ ਪੁਰਾਣੇ ਪ੍ਰਸੰਗ ਜਿਹੜੇ ਜੰਗਾਂ ਯੁੱਧਾਂ ਦੇ ਆ, ਉਹਨਾਂ ਤੇ ਕਦੇ ਨਜ਼ਰ ਮਾਰ ਕੇ ਦੇਖੋ। ਉਹਦੇ ਵਿੱਚ ਜਦੋਂ ਜੰਗ ਦਾ ਜ਼ਿਕਰ ਕਰਦੇ ਆ, ਜਿੱਥੇ ਉਹ ਜਿਸ ਧਿਰ ਵੱਲੋਂ ਆਪਣੇ ਪੱਖ ਵਾਲੇ ਯੋਧੇ ਦਾ, ਉਹਦੀ ਸੂਰਵੀਰਤਾ ਦਾ, ਉਹਦੀ ਦਲੇਰੀ ਦਾ, ਉਹਦੀ ਜਾਂਬਾਜ਼ੀ ਦਾ, ਉਹਦੀ ਸੂਰਮਗਤੀ ਦਾ ਬਿਆਨ ਕਰਦੇ ਆ, ਉੱਥੇ ਉਹ ਦੂਜੇ ਦੇ ਬਾਰੇ ਵੀ ਦੱਸਦੇ ਆ, ਚੜ ਕੇ ਆ ਰਿਹਾ ਵੀ ਉਹਨੇ ਐ ਕੀਤਾ, ਉਹ ਇਹੋ ਜਿਹਾ ਸੀ, ਉਹਨੇ ਉਹ ਕੀਤਾ। ਉਹਦੇ ਵੀ ਗੁਣ ਜਿਹੜੇ ਨੇ ਵੀ ਉਹਦੇ ਚ ਆਹ ਗੱਲ, ਆਹ ਗੁਣ ਸੀਗਾ, ਉਹਦੇ ਗੁਣ ਨੂੰ ਉਹਨੇ ਲੁਕੋਇਆ ਨਹੀਂ। ਇਹ ਤਾਂ ਹੈ ਕਿ ਆਪਦੀ ਧਿਰ ਦਾ, ਆਪਦੇ ਵਾਲੇ ਪੱਖ ਦਾ ਉਹਨਾਂ ਨੇ ਪੱਖ ਦੱਸਣਾ, ਪਰ ਜਿਹੜਾ ਦੁਸ਼ਮਣ ਹੈ ਉਹਦਾ ਵੀ ਜਿਹੜਾ ਗੁਣ ਵਾ ਉਹ ਲੁਕੋਇਆ ਨਹੀਂ, ਉਹਦੇ ਪੱਖ ਨੂੰ ਸਪਸ਼ਟ ਕੀਤਾ। ਫੇਰ ਹੀ ਭੇਡ ਬਣੂਗਾ ਨਾ, ਉਹਦੇ ਚਾਹ ਸੀ ਫਿਰ ਲੜਾਈ ਹੋਈ। ਹੁਣ ਸਾਡਾ ਜਿਹੜਾ ਸਾਰਾ
ਪੁਰਾਣਾ ਤਹਿਜੀਬ, ਸਾਡਾ ਸੱਭਿਆਚਾਰ, ਸਾਡਾ ਅਖਲਾਕ, ਸਾਡਾ ਕਿਰਦਾਰ ਜਿਸ ਤਰੀਕੇ ਦਾ ਰਿਹਾ ਹੈ, ਤੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਗੰਦ ਪਿੱਲ ਵਕਦੇ ਹਾਂ, ਇਹ ਬਿਲਕੁਲ ਉਲਟ ਚੀਜ਼ਾਂ ਨੇ। ਮਾਫ ਕਰਨਾ, ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੂੰ ਹੋ ਸਕਦਾ ਜਿਨ੍ਹਾਂ ਦਾ ਵਾਹ ਨਾ ਪੈਂਦਾ ਹੋਵੇ, ਉਹਨਾਂ ਨੂੰ ਲੱਗਦਾ ਹੋਵੇ ਕਿ ਕੀ ਹੋ ਰਿਹਾ ਹੈ, ਪਰ ਜੇਕਰ ਜਿਹੜੇ ਵੀ ਬੰਦੇ ਨੇ ਸੋਸ਼ਲ ਮੀਡੀਆ ਵਰਤਿਆ ਹੋਇਆ, ਉਹ ਇਸ ਗੱਲ ਤੋਂ ਜ਼ਰੂਰ ਕਹੂਗਾ ਕਿ ਸਾਡੇ ਸਿੱਖ ਬੱਚੇ ਬੱਚਿਆਂ ਨੂੰ ਇਹ ਗੱਲ ਤੋਂ ਵਰਜਣਾ ਪਊਗਾ ਕਿ ਸ਼ਹੀਦਾਂ ਦੀ, ਯੋਧਿਆਂ ਦੀ, ਸੰਤ ਭਿੰਡਰਾਂ ਵਾਲਿਆਂ ਦੀ, ਜਾਂ ਕਿਸੇ ਹੋਰ ਸਾਡੇ ਕੌਮ ਦੇ ਯੋਧੇ ਦੀ ਜਾਂ ਸਤਿਕਾਰਤ ਸ਼ਖਸੀਅਤ ਦੀ ਫੋਟੋ ਲਾ ਕੇ ਕਈ ਖੰਡਾ ਕਿਰਪਾਨ ਲਾ ਲੈਂਦੇ ਆ, ਕਈ ਸਤਨਾਮ ਵਾਹਿਗੁਰੂ, ਕਈ ਗੁਰਬਾਣੀ ਦੀ ਤੁਕ ਲਾਈ ਹੁੰਦੀ ਹੈ ਤੇ ਲਿਖ ਰਹੇ ਗੰਦ ਹੁੰਦੇ ਆ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਪਿਛਲੇ 10-12 ਸਾਲਾਂ ਤੋਂ ਇੱਕ ਖਾਸ ਧਿਰ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੇ ਉਹ ਇਹਨੂੰ ਜਸਟੀਫਾਈ ਕਰ ਰਹੇ ਨੇ। ਹੁਣ ਜਿਹੜਾ ਆ ਅੱਜ ਮਸਲਾ ਵਾ ਭਾਈ ਅਮਰਤਪਾਲ ਸਿੰਘ ਵਾਲਾ ਜਾਂ ਅਜਨਾਲਾ ਧੜੇ ਵਾਲਾ, ਇਹਦੇ ਵਿੱਚ ਵੀ ਇਸ ਤਰ੍ਹਾਂ ਦੀ ਫਿਤਰਤ ਨੇ, ਇਸ ਤਰੀਕੇ ਦੀ ਬਿਮਾਰੀ ਨੇ ਇਸ ਗੱਲ ਨੂੰ ਇੰਨਾ ਤਲਖ ਕੀਤਾ। ਜੇ ਭਾਈ ਅਮਰਤਪਾਲ ਸਿੰਘ ਦੀ ਆਲੋਚਨਾ ਕੋਈ ਕਰੇ ਤੇ ਉਹਦੇ ਸ਼ਬਦ ਠੀਕ ਹੋਣ ਤਾਂ ਸ਼ਾਇਦ ਗੱਲ ਬਰਦਾਸ਼ਤ ਹੋ ਜਾਵੇ, ਕਿਉਂਕਿ ਜਿਹੜਾ ਪਬਲਿਕ ਲਾਈਫ ਵਿੱਚ ਆ, ਜਨਤਕ ਜੀਵਨ ਵਿੱਚ ਆ, ਉਹਦੀ ਗੱਲ ਕੋਈ ਇਸ ਤਰ੍ਹਾਂ ਕਰੇ ਤਾਂ ਕੋਈ ਏਡਾ ਗੁਨਾਹ ਨਹੀਂ। ਪਰ ਨੀਵੇਂ ਦਰਜੇ ਤੇ ਜਾਣਾ, ਭੜਕਾਉਣ ਵਾਲੇ ਤਰੀਕੇ 'ਚ ਜਾਣਾ, ਉਹ ਮਾੜੀ ਗੱਲ ਆ। ਔਰ ਕੱਲਾ ਇਵੇਂ ਨਹੀਂ ਕਿ ਸੋਸ਼ਲ ਮੀਡੀਆ ਤੇ ਲੈ ਕੇ ਕਿਸੇ ਵੀ ਤਰੀਕੇ ਨਾਲ। ਮੈਨੂੰ ਚੇਤੇ ਆ ਜਦੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਬੇਸ਼ੱਕ ਸਾਡੀਆਂ ਉਹਨਾਂ ਨਾਲ ਬਹੁਤ ਸਾਰੇ ਮਸਲਿਆਂ ਤੇ ਅਸਹਿਮਤੀਆਂ ਹੋਣ, ਤੇ ਇਵੇਂ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜਦੋਂ ਇਹਨਾਂ ਦਾ ਤਕਰਾਰ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਬਾਬੇ ਹਰਨਾਮ ਸਿੰਘ ਧੁੰਮੇ ਦੇ ਖਿਲਾਫ ਜਿਹੜੀ ਸਭ ਤੋਂ ਤਲਖ ਤਿੱਖੇ ਲਹਿਜੇ ਵਿੱਚ ਬੋਲੀ ਵਰਤੀ ਗਈ ਢੱਡਰੀਆਂ ਵਾਲਿਆਂ ਵੱਲੋਂ, ਉਹ ਬਹੁਤ ਜ਼ਿਆਦਾ ਪ੍ਰਵੋਕ ਕਰਨ ਵਾਲੀ ਸੀ। ਜੇਕਰ ਦਮਦਮੀ ਟਕਸਾਲ ਦੇ ਮੁਖੀ ਦੀਆਂ ਊਣਤਾਈਆਂ, ਕਮਜ਼ੋਰੀਆਂ, ਘਾਟਾਂ ਬਾਰੇ ਕੋਈ ਸਲੀਕੇ ਤਰੀਕੇ ਨਾਲ ਗੱਲ ਕਰ ਰਿਹਾ ਹੋਵੇ ਕੋਈ ਦੂਜਾ ਪ੍ਰਚਾਰਕ, ਤਾਂ ਸ਼ਾਇਦ ਲੋਕ ਵੀ ਕਹਿਣ, ਪਰ ਬਹੁਤ ਹੀ ਜ਼ਿਆਦਾ ਜਲੀਲ ਕਰਨ ਵਾਲੇ ਤਿੱਖੇ ਹਮਲੇ, ਉਹ ਫਿਰ ਗੱਲ ਹੋਰ ਤਰ੍ਹਾਂ ਦੀ ਹੋ ਜਾਂਦੀ। ਹੁਣ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੱਲ ਪਰਸੋਂ ਨਵੀਂ ਐਵੇਂ ਬੈਠੇ ਬੈਠੇ ਸ਼ਿੰਗੜੀ ਛੇੜਤੀ ਬਈ ਭਾਈ ਅਮਰਤਪਾਲ ਸਿੰਘ ਜਿਹੜਾ ਹੈਗਾ, ਉਹਦੇ ਬਾਰੇ ਉਹਨੇ ਕਿਹਾ ਵੀ ਇਹ ਆਪਦੀ ਜੀਵਨ ਸਾਥਣ ਦੀ ਫੋਟੋ ਨਹੀਂ ਦਿਖਾ ਰਿਹਾ। ਤਾਂ ਇਹ ਜਿਹੜੀਆਂ ਐਵੇਂ ਪਿਕਚਰਾਂ ਜਿਹੀਆਂ ਕਰੀ ਜਾਣੀਆਂ, ਐਵੇਂ ਮਿਹਣੇ ਤਾਨੇ ਜੇ ਮਾਰੀ ਜਾਣੇ, ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਸਿੱਖ ਕੌਮ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਰੈਲੇਵੈਂਟ ਫਿਗਰਸ ਨੇ, ਉਹ ਸ਼ਖਸੀਅਤਾਂ ਜਿਨ੍ਹਾਂ ਦੇ ਵੱਲ ਦੁਨੀਆ ਦੇਖਦੀ ਆ, ਜਿਨ੍ਹਾਂ ਦੀ ਚਰਚਾ ਕਰਦੀ ਆ, ਜਿਨ੍ਹਾਂ ਤੋਂ ਸੇਧ ਲੈਣ ਦੀ ਗੱਲ ਕਰਦੇ ਆ। ਹੁਣ ਕੋਈ ਚੰਗਾ ਕਵੇ, ਕੋਈ ਮਾੜਾ ਕਵੇ, ਪਰ ਇਹ ਤਾਂ ਗੱਲ ਮੰਨਣੀ ਪਊਗੀ ਕਿ ਜਿਵੇਂ ਭਾਈ ਦੀਪ ਸਿੱਧੂ ਦੇ ਨਾਲ ਲੋਕਾਂ ਦਾ, ਯੂਥ ਦਾ ਪਿਆਰ ਸੀ, ਉਵੇਂ ਹੀ ਭਾਈ ਅਮਰਤਪਾਲ ਸਿੰਘ ਪ੍ਰਤੀ ਲੋਕਾਂ ਦਾ ਕਾਫੀ ਜ਼ਿਆਦਾ ਝੁਕਾਅ ਹੈਗਾ। ਹੁਣ ਜੇ ਉਹਨੂੰ ਨੀਵੇਂ ਸ਼ਬਦ ਵਰਤ ਕੇ ਉਹਨੂੰ ਪ੍ਰਵੋਕ ਕਰਨ ਵਾਲੀ ਫਿਰ ਕੋਈ ਗੱਲ ਮਾੜੀ ਚੰਗੀ ਵਾਪਰ ਸਕਦੀ ਆ, ਕੋਈ ਉਹਦੇ ਸਮਰਥਕ ਜਾ ਕੇ ਕਿਸੇ ਨੂੰ ਕੁਝ ਕਹਿ ਦੇਣ, ਫਿਰ ਕਲੇਸ਼ ਪੈਦਾ ਹੁੰਦਾ। ਸਾਡੀ ਸਿੱਖ ਸ਼ਕਤੀ ਜਿਹਨੇ ਦਿੱਲੀ ਨਾਲ ਲੜਨਾ, ਸਾਡੀ ਸਿੱਖ ਕੌਮ ਜਿਹਦੇ ਦੁੱਖ ਸੰਤਾਪ ਬਹੁਤ ਵੱਡੇ ਨੇ, ਜਿਹਨੇ ਜਿੱਥੇ ਆਪਦੇ ਕੌਮੀ ਘਰ ਲਈ ਲੜਨਾ, ਆਪਦੇ ਮਸਲੇ ਹੱਲ ਕਰਨ ਲਈ ਲੜਨਾ, ਜੇ ਉਹ ਏਦਾਂ ਇੱਕ ਦੂਜੇ ਨਾਲ ਲੜਨ ਭਿੜਨ ਦੇ ਵਿੱਚ ਉਲਝਾ ਦਿੱਤੀ ਜਾਊਗੀ, ਇਹ ਪਾਟੋ ਧਾੜ, ਇਹ ਆਪਸੀ ਕਲੇਸ਼, ਘਰ ਪਾਟਾ ਦਹਿਸ ਮਾਰਿਆ, ਉਹ ਫਿਰ ਗੱਲ ਹੋ ਜਾਂਦੀ ਹੈ ਨਾ ਵੀ ਕਹਿੰਦੇ ਰਾਵਣ ਵਰਗਿਆਂ ਦਾ ਘਰ ਪਾਟ ਗਿਆ ਸੀ ਤਾਂ ਫਿਰ ਘਰ ਜਿਹੜਾ ਸੀ ਉਹ ਖਤਮ ਹੋ ਗਿਆ ਸੀ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਸਪਸ਼ਟ ਤੌਰ ਦੇ ਉੱਤੇ ਇਹ ਬੇਨਤੀ ਸਾਰੇ ਕੌਮ ਨੂੰ ਕਰਨੀ ਚਾਹੁੰਦਾ ਕਿ ਜਿਹੜੀ ਤਹਿਜ਼ੀਬ ਦਾ ਪੱਲਾ ਛੱਡਦੇ ਜਾ ਰਹੇ ਆ, ਕੋਈ ਵੀ ਛੱਡ ਰਿਹਾ, ਉਹਦੇ ਬਾਰੇ ਸੁਚੇਤ ਹੋਣ ਦਾ ਵੇਲਾ ਹੈ। ਦੂਸਰਾ ਇਹ ਕਿ ਸਾਡੀ ਸਿੱਖ ਸ਼ਕਤੀ ਅੰਦਰੂਨੀ ਕਲੇਸ਼ ਵਿੱਚ ਨਾ ਖਰਚ ਹੋਵੇ, ਇੱਕ ਦੂਜੇ ਦੇ ਖਿਲਾਫ ਲੜ ਭਿੜ ਕੇ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਵਿੱਚ ਨਾ ਲੱਗੀਏ, ਦੁਸ਼ਮਣ ਨਾਲ ਲੜੀਏ। ਤੀਜੀ ਗੱਲ ਇਹ ਕਿ ਇਹ ਨਹੀਂ ਹੋ ਸਕਣਾ ਕਿ ਸਾਰੇ ਦੇ ਸਾਰੇ ਸਿੱਖ ਆਗੂ ਜਾਂ ਸਾਰੀ ਦੀ ਸਾਰੀ ਕੌਮ ਕਿਸੇ ਇੱਕ ਵਿਅਕਤੀ ਦੇ ਮਗਰ ਲੱਗੀ ਫਿਰੇ। ਇਹ ਐਵੇਂ ਜਜ਼ਬਾਤੀ ਗੱਲਾਂ ਨੇ, ਇਹ ਤਾਂ
ਬਹੁਤ ਅਜੀਬ ਜੀ ਗੱਲ ਆ। 12 ਮਿਸਲਾਂ ਸੀ, ਜਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਗਰੁੱਪ ਤਾਂ ਹੋਣਗੇ ਹੀ ਨਾ, ਪਰ ਬਾਬਾ ਜਰਨੈਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਮੁਖੀ ਸੀ। ਤਾਂ ਇਵੇਂ ਦਲ ਖਾਲਸਾ ਜਿਹੜਾ ਉਹ ਚ 65 ਜਥੇ, ਫਿਰ ਗਾਂ 12 ਮਿਸਲਾਂ, 11 ਕਹਿ ਲਓ 12 ਕਹਿ ਲਓ, ਵੈਸੇ ਫੂਲਕੀਆਂ ਮਿਸਲ ਵੀ ਸੀ ਇੱਕ, ਚਲੋ ਉਹ ਤਾਂ ਭਾਵੇਂ ਹੋਰ ਤਰੀਕੇ ਨਾਲ ਸੀ ਕੰਮ, ਚਲੋ 12 ਮਿਸਲਾਂ 12 ਕਾਹਤੋਂ ਬਣਾਈਆਂ, ਫਿਰ ਇੱਕ ਕਾਹਤੋਂ ਨਹੀਂ ਬਣਾ ਲਈ। ਹਾਂ, ਦਲ ਖਾਲਸਾ ਉਹਦਾ ਨਾਂ ਸਾਂਝੇ ਤੌਰ ਤੇ ਹੋ ਗਿਆ। ਫਿਰ ਜਦੋਂ ਆਪਾਂ ਨਿਹੰਗ ਦਲਾਂ ਦੀ ਗੱਲ ਕਰਦੇ ਹਾਂ, ਤਰਨਾ ਦਲ, ਬੁੱਢਾ ਦਲ, ਤਾਂ ਇਹ ਆਪਾਂ ਮੰਨ ਲਈਏ ਕਿ ਇਹ ਕਹਿਣਾ ਕਿ ਬਾਕੀ ਸਾਰੇ ਜਿਹੜੇ ਜਥੇਬੰਦੀਆਂ ਨੇ ਜਾਂ ਆਗੂ ਨੇ ਉਹ ਤਾਂ ਬੇਕਾਰ ਨੇ, ਇਕੱਲਾ ਸਾਡੇ ਵਾਲਾ ਘੈਂਟ। ਫਿਰ ਸਭ ਤੋਂ ਹੋਸ਼ਾਪਣ ਇਹ ਕਿ ਆਪਣੀਆਂ ਦੁਕਾਨਾਂ ਬੰਦ ਕਰ ਲਓ, ਓਏ ਸਾਡੇ ਮਗਰ ਲੱਗ ਜਾਓ, ਓਏ ਆ ਗਿਆ ਸਾਡਾ ਹੀਰੋ, ਇਹਦੇ ਮਗਰ ਹੋ ਜਾਓ, ਪਤਾ ਨਹੀਂ ਕੀ ਹੈਗਾ। ਉਸ ਤੋਂ ਅਗਲੀ ਗੱਲ ਇਹ ਕਿ ਜਿਹਨਾਂ ਸਿੰਘਾਂ ਨੇ ਇਸ ਤੋਂ ਪਹਿਲਾਂ ਸੇਵਾ ਕੀਤੀ ਆ, ਉਹਨਾਂ ਬਾਰੇ ਬਹੁਤ ਹੀ ਜ਼ਿਆਦਾ ਨੀਵੇਂ ਸ਼ਬਦ ਵਰਤਨੇ ਕਿ ਥੋਤੋਂ ਕੀ ਹੋਇਆ, ਹੁਣ ਫਲਾਨਾ ਆ ਗਿਆ, ਉਹ ਖਿੱਚੂ ਕੰਮ ਜੀ। ਮੈਂ ਅਕਸਰ ਕਹਿਣਾ ਹੁੰਦਾ, ਕਈ ਵਾਰੀ ਜਦੋਂ ਸੱਜਣ ਸਾਡੇ ਫੋਨ ਕਰ ਲੈਂਦੇ ਆ ਵੀ ਜੀ ਤੁਸੀਂ ਦੱਸੋ, ਮੈਂ ਕਹਿਣਾ ਹੁੰਦਾ ਜਿਹੜੇ ਨਵੇਂ ਆ ਇਹਨਾਂ ਦੇ ਇੱਕ ਦਿਨ ਪੁਰਾਣੇ ਆਉਣਾ, ਜਿਹੜੇ ਨਵੇਂ ਨੇ ਇਹਨਾਂ ਦੇ ਇੱਕ ਦਿਨ ਪੁਰਾਣੇ ਹੋਣਾ, ਕੋਈ ਮਗਰ ਇਹਨਾਂ ਦੇ ਵੀ ਆ ਰਿਹਾ ਜਿਹੜਾ ਇਹਨਾਂ ਨੂੰ ਆ ਕੇ ਕਹੂਗਾ। ਜਦੋਂ ਭਾਈ ਗਜਿੰਦਰ ਸਿੰਘ ਦੀ ਗੱਲ ਆ ਜਾਂਦੀ ਹੈ ਚੇਤੇ, ਇਹ ਕਹਿ ਕੇ ਸਮਾਪਤੀ ਕਰਦੇ ਆ ਆਪਾਂ। ਭਾਈ ਗਜਿੰਦਰ ਸਿੰਘ ਜੇਲ੍ਹ 'ਚ ਸੀ, ਕੋਟ ਲਖਪਤ ਜੇਲ੍ਹ 'ਚ। ਉਦੋਂ ਪੰਜਾਬ ਦੇ ਵਿੱਚ ਖਾੜਕੂ ਲਹਿਰ ਵੱਲੋਂ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੀ ਉਹਨਾਂ ਨੂੰ ਆਲੋਚਨਾ ਕਰਨੀ ਪਈ ਕਿ ਇਹ ਨਿੱਕੀਆਂ ਬੱਚੀਆਂ ਜਾਂ ਬਿਰਧ ਮਾਈਆਂ ਦਾ ਕਤਲ ਕਰਨਾ ਸਾਡਾ ਕੰਮ ਨਹੀਂ ਹੈ। ਖੈਰ, ਕੁਝ ਬੰਦਿਆਂ ਨੇ, ਜੁਝਾਰੂ ਲਹਿਰਦਿਆਂ ਨੇ ਆਪਦਾ ਪੱਖ ਰੱਖਿਆ, ਔਰ ਉੱਥੋਂ ਭਾਈ ਗਜਿੰਦਰ ਸਿੰਘ ਨੇ ਇੱਕ ਕਵਿਤਾ ਲਿਖੀ, ਆਪਣਿਆਂ ਨਾਲ ਕੁਝ ਗੱਲਾਂ। ਉਹਦੇ 'ਚ ਇਹੀ ਭਾਵਨਾ ਜਿਹੜੀ ਮੈਂ ਪੇਸ਼ ਕਰ ਰਿਹਾ ਅੱਜ, ਉਹੀ ਸੀਗੀ ਕਿ ਤੁਸੀਂ ਮਿਹਣਾ ਮਾਰਿਆ ਵੀ ਤੁਸੀਂ ਕੁਝ ਕਰਨ ਜੋਗੇ ਨਹੀਂ, ਪਰ ਜਦੋਂ ਇਹ ਜਿਹੜਾ ਨਕਸ਼ਾ ਚੱਕ ਕੇ ਖਾਲਿਸਤਾਨ ਦਾ ਤੁਸੀਂ ਤੁਰੇ ਫਿਰਦੇ ਹੋ ਨਾ, ਇਹ ਸਾਡਾ ਹੀ ਵਾਹਿਆ ਹੋਇਆ। ਤੇ ਜਦੋਂ ਅਸੀਂ ਤੁਰੇ ਫਿਰਦੇ ਸੀ ਨਾ, ਉਦੋਂ ਤੁਸੀਂ ਜਾਗੇ ਵੀ ਨਹੀਂ ਸੀ, ਤੇ ਜਦੋਂ ਅਸੀਂ ਅਸਮਾਨ ਦੀਆਂ ਬੁਲੰਦੀਆਂ ਛੋਹ ਰਹੇ ਸੀ, ਉਦੋਂ ਤੁਸੀਂ ਲਾਗੇ ਚਾਗੇ ਵੀ ਨਹੀਂ ਸੀ। ਸੋ ਜਿਹੜੇ ਸਿੱਖ ਆਗੂ, ਸਿੱਖ ਜਰਨੈਲ, ਸਿੱਖ ਜਥੇਬੰਦੀਆਂ ਨੇ ਪਹਿਲਾਂ ਸੇਵਾ ਕੀਤੀ ਆ, ਉਹਨਾਂ ਦਾ ਤਿਰਸਕਾਰ ਕਰਨਾ, ਇਹਦੇ ਨਾਲ ਨਵੇਂ ਆਪ ਦਾ ਸਤਿਕਾਰ ਨਹੀਂ ਵਧਾ ਰਹੇ। ਸਾਨੂੰ ਬਹੁਤ ਸਾਰੀਆਂ ਆਪਣੇ ਆਪ ਉੱਤੇ ਬੰਦਸ਼ਾਂ ਲਾਉਣੀਆਂ ਪੈਣਗੀਆਂ, ਬਹੁਤ ਸਾਰੀਆਂ ਗੱਲਾਂ ਸੋਚਣੀਆਂ ਪੈਣਗੀਆਂ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਹਰ ਵੇਲੇ ਪੰਪ ਦੇਈ ਜਾਣਾ, ਹਰ ਵੇਲੇ ਚੱਕ ਦੋ ਕਰੀ ਜਾਣਾ, ਕੱਲੀਆਂ ਚੰਗੀਆਂ ਗੱਲਾਂ ਦੀ ਗੱਲ ਕਰੀ ਜਾਣਾ ਵਧੀਆ ਲੱਗਦਾ ਹੋਣਾ, ਪਰ ਮੈਨੂੰ ਲੱਗਦਾ ਕਿ ਅੱਜ ਦੀ ਤਰੀਕ ਵਿੱਚ ਸਾਨੂੰ ਇਹ ਗੱਲਾਂ ਦੀ ਲੋੜ ਸੀ ਕਿ ਆਪਦੀ ਜ਼ੁਬਾਨ ਉੱਤੇ ਕੰਟਰੋਲ ਰੱਖੀਏ, ਤਹਿਜ਼ੀਬ ਦਾ ਪੱਲਾ ਨਾ ਛੱਡੀਏ, ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੇ ਕੰਮਾਂ ਦੀ ਸਭ ਤੋਂ ਵੱਧ ਲੋੜ ਆ, ਖਾਸ ਤੌਰ ਤੇ ਅੰਦਰੂਨੀ ਕਲੇਸ਼ ਤੋਂ ਬਚੀਏ ਤੇ ਦੁਸ਼ਮਣ ਨਾਲ ਲੜੀਏ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।